ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਸਵਾਗਤ ਹੈ। ਤੁਸੀਂ ਇਹ ਪ੍ਰੋਗਰਾਮ ਜੇ ਦੇਖ ਰਹੇ ਹੋ ਤਾਂ ਪੰਜਾਬੀ ਰੇਡੀਓ USA ਦਾ ਸਿਸਟਰ ਚੈਨਲ ਪੰਜਾਬੀ TV USA ਦੇ ਉੱਤੇ ਵੀ ਨਾਲ ਦੇ ਨਾਲ ਇਸ ਨੂੰ ਤੁਸੀਂ ਵਾਚ ਕਰ ਰਹੇ ਹੋ। ਉੱਥੋਂ ਦੇ ਦਰਸ਼ਕਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਆਖਦੇ ਹਾਂ। ਟੈਕਨੋਲੋਜੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਦੇ ਹਾਂ। ਜੁੜ ਚੁੱਕੇ ਨੇ ਆਪਣੇ ਨਾਲ ਸਿਲੀਕਨ ਵੈਲੀ ਦੇ ਵਿੱਚ ਲੰਮੇ ਅਰਸੇ ਤੋਂ ਕੰਮ ਕਰਦੇ ਆ ਰਹੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਲਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਪੰਜਾਬੀ ਟੀਵੀ ਵੇਖਣ ਵਾਲੇ ਸਾਰੇ ਮਾਣਯੋਗ ਵਿਊਅਰਸ ਦਾ ਨਿੱਘਾ ਜੀ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਸੋ ਕੀ ਚੱਲ ਰਿਹਾ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ, AI ਦੀ ਦੁਨੀਆ ਦੇ ਵਿੱਚ ਖਾਸ ਕਰਕੇ ਆਪਣਾ ਜਿਹੜੀ ਨਜ਼ਰਸਾਨੀ ਉਸ ਦੇ ਉੱਤੇ ਰਹਿੰਦੀ ਆ। ਕੋਸ਼ਿਸ਼ ਕਰੀਦੀ ਆ ਆਪਣੀ ਕਮਿਊਨਿਟੀ ਇਸ ਚਰਚਾ ਦੇ ਵਿੱਚੋਂ ਬਾਹਰ ਨਾ ਰਹੇ, ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਦੁਨੀਆ ਦੇ ਵਿੱਚ ਵੀ ਕੀ ਕੁਛ ਨਾਲ ਦੇ ਨਾਲ AI ਦੀਆਂ ਤਬਦੀਲੀਆਂ, ਤਕਨੀਕ ਦੀਆਂ ਤਬਦੀਲੀਆਂ ਜਿਹੜੀਆਂ ਉਹ ਆ ਰਹੀਆਂ ਨੇ। ਸਮਿਟ ਹੋਣ ਜਾ ਰਹੀ ਆ ਹਰਵਿੰਦਰ AI ਦੀ ਪੈਰਿਸ ਦੇ ਵਿੱਚ। ਵੱਖ-ਵੱਖ ਪਹਿਲੂਆਂ ਦੇ ਉੱਤੇ AI ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਉਸ ਦੇ ਉੱਤੇ ਜਿਹੜੀ ਚਰਚਾ ਆ ਉਹ ਹੋਣੀ ਆ। ਜੋਬ ਲਾਸ ਇੱਕ ਵੱਡਾ ਜਿਹੜੀ ਆ ਉਹ ਚਰਚਾ ਉੱਥੇ ਰਹਿਣ ਵਾਲੀ ਆ, ਕਿਉਂਕਿ ਜਦੋਂ ਤੋਂ AI ਆਈ ਆ ਸਭ ਤੋਂ ਜ਼ਿਆਦਾ ਜਿਹੜਾ ਰੌਲਾ ਆ ਜੋਬ ਲਾਸ ਨੂੰ ਲੈ ਕੇ ਚਰਚਾ ਚੱਲੀ ਆ ਵੀ ਉਹਨਾਂ ਲੋਕਾਂ ਦਾ ਕੀ ਬਣੂਗਾ ਜਿਹੜੇ ਉਸ ਤਰੀਕੇ ਦੇ ਨਾਲ ਸਕਿਲਡ ਨਹੀਂ ਹੈਗੇ ਜਿਹੜਾ AI ਦੇ ਪੈਰਲਲੀ ਜਾਂ AI ਦੇ ਬਰਾਬਰ ਜਿਹੜੇ ਉਹ ਕੰਮ ਕਰਨਗੇ। ਸੋ ਪੈਰਿਸ ਦੀ AI ਸਮਿਟ ਦੀ ਗੱਲ ਕਰਾਂਗੇ। ਬਾਕੀ AI ਦੀਆਂ ਜਿਹੜੇ ਨਵੇਂ ਮਾਡਲ ਰੀਸੈਂਟਲੀ ਲਾਂਚ ਹੋਏ, ਪੁਰਾਣੇ ਜਿਹੜੇ ਚੱਲ ਰਹੇ ਆ ਉਹ ਕੀ ਕਰ ਰਹੇ ਆ ਇਸ ਤੇਜ਼ ਰਫ਼ਤਾਰ AI ਦੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਕਹਿ ਲਓ ਵੀ ਬਰਾਬਰ ਰੱਖਣ ਦੇ ਲਈ, ਉਹਦੇ ਬਾਰੇ ਵੀ ਚਰਚਾ ਕਰਦੇ ਹਾਂ। ਸੋ ਸ਼ੁਰੂਆਤ ਹਰਵਿੰਦਰ ਕਰਦੇ ਹਾਂ ਪੈਰਿਸ ਤੋਂ, AI ਦੀ ਸਮਿਟ ਤੋਂ। ਕੀ ਚੱਲ ਰਿਹਾ ਆ, ਕਿਉਂ ਇਹ ਕੀ ਇਹ ਪਹਿਲੀ ਸਮਿਟ ਆ ਜਾਂ ਪਹਿਲਾਂ ਵੀ ਹੋਈ ਆ, ਥੋੜਾ ਜਿਹਾ ਇਹ ਵੀ ਦੱਸਿਓ। ਹਾਂਜੀ, ਸੋ ਰਾਜਕਰ ਜਦੋਂ ਵੱਖ-ਵੱਖ ਟੈਕਨੋਲੋਜੀਜ਼ ਦੁਨੀਆ ਭਰ ਦੇ ਵਿੱਚ ਆਉਂਦੀਆਂ ਹਨਾ, ਆਪਾਂ ਇਹ ਸਮਿਟ ਦੀ ਗੱਲ ਕਰਨ ਤੋਂ ਪਹਿਲਾਂ ਇਹ ਦੇਖਦੇ ਹਾਂ। ਮੈਂ ਨਾ ਕੁਝ ਡੇਟਾ ਦੇਖਦਾ ਸੀ ਕੱਲ, ਠੀਕ ਹੈ, ਤੇ ਆਪਾਂ ਬਹੁਤ ਡਿਟੇਲ ਚ ਨਹੀਂ ਜਾਂਦੇ ਪਰ ਹਾਈ ਲੈਵਲ ਗੱਲ ਕਰਦੇ ਹਾਂ ਕਿ ਤਕਰੀਬਨ 76% ਲੋਕ ਇਸ ਮਹੀਨੇ ਦੇ ਵਿੱਚ ਜਨਵਰੀ ਜਿਹੜਾ ਨਿਕਲਿਆ 2025 ਦੇ ਵਿੱਚ 76% ਲੋਕਾਂ ਨੇ ਕਿਸੇ ਨਾ ਕਿਸੇ ਤਰੀਕੇ AI ਨੂੰ ਯੂਜ਼ ਕੀਤਾ। ਭਾਵੇਂ ਤੁਸੀਂ ਉਹਨੂੰ ਚੈਟਬੋਟ ਦੇ ਰਾਹੀਂ ਕਹਿ ਲਓ, ਭਾਵੇਂ ਤੁਸੀਂ ਉਹਨੂੰ ਹੋਰ ਕਿਸੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਤੁਸੀਂ ਦੇਖ ਸਕਦੇ ਹੋ। 76% ਇਜ਼ ਅ ਲਾਟ ਹੈ ਨਾ। ਉਹਦੇ ਵਿੱਚ ਮੈਂ ਗੱਲ ਇਸ ਤਰ੍ਹਾਂ ਲਿਆ ਜਦੋਂ ਮੈਂ ਡੇਟਾ ਦੇਖਦਾ ਸੀ ਕਿ ਜਿਹੜੀ AI ਦੀ ਅਡਾਪਸ਼ਨ ਆ, ਤੁਸੀਂ ਉਹਨੂੰ ਇਹ ਦੇਖ ਲਓ ਕਿ ਕਿੰਨੀ ਤੇਜ਼ੀ ਨਾਲ ਪਈ ਆ। ਇਹਨੂੰ ਆਪਾਂ ਬਾਕੀ ਟੈਕਨੋਲੋਜੀਜ਼ ਦੇ ਨਾਲ ਨਾ ਕਈ ਵਾਰ ਕੰਪੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਦੇਖੋ ਕੰਪਿਊਟਰਸ ਆਏ, ਉਸ ਤੋਂ ਬਾਅਦ ਵੈਬਸਾਈਟਸ ਆਈਆਂ, ਇੰਟਰਨੈਟ ਆਇਆ ਨਾ, ਇਹ ਸਾਰੀਆਂ ਆਪਾਂ ਗੱਲਾਂ ਬਾਤਾਂ ਉਹਦੇ ਵਿੱਚ ਰੱਖਦੇ ਹਾਂ। ਪਰ ਤੁਸੀਂ ਇਹ ਦੇਖੋ ਵੀ 3 ਸਾਲਾਂ ਦੇ ਵਿੱਚ 76% ਲੋਕਾਂ ਨੇ ਟੈਕਨੋਲੋਜੀ ਨੂੰ ਕਿਸੇ ਨਾ ਕਿਸੇ ਤਰੀਕੇ ਵਰਤ ਲੈਣਾ। ਇਹਦੀ ਅਡੈਪਸ਼ਨ ਦੀ ਟ੍ਰੈਂਡ ਤੁਸੀਂ ਦੇਖ ਲਓ ਕਿੰਨਾ ਵੱਡਾ ਹੋ ਗਿਆ। ਤੇ ਉਹਦੇ ਤੋਂ ਜਦੋਂ ਵੱਖ-ਵੱਖ ਏਦਾਂ ਦੇ ਮਸਲੇ ਦੁਨੀਆ ਭਰ ਦੇ ਵਿੱਚ ਆਉਂਦੇ ਆ ਜਾਂ ਨਵੀਂ ਟੈਕਨੋਲੋਜੀਜ਼ ਆਉਂਦੀਆਂ, ਉਹਨੂੰ ਡਿਸਕਸ ਕਰਨ ਦੇ ਲਈ, ਉਹਨਾਂ ਨੂੰ ਕੋਈ ਕਾਮਨ ਮਿਨੀਮਮ ਪ੍ਰੋਗਰਾਮ ਬਣਾਉਣ ਦੇ ਲਈ ਕਿੱਦਾਂ ਇਹਨੂੰ ਆਪਾਂ ਅੱਗੇ ਲੈ ਕੇ ਤੁਰੀਏ। ਦੁਨੀਆ ਭਰ ਦੇ ਵਿੱਚ ਜਿਹੜੇ ਸਿਆਣੇ ਲੋਕ ਆ ਉਹ ਇਕੱਠੇ ਹੋ ਕੇ ਬਹਿੰਦੇ ਆ। ਸਿਆਣੇ ਲੋਕ ਵੀ ਨਹੀਂ, ਪੋਲੀਟੀਸ਼ੀਅਨਸ ਵੀ ਕਹਿ ਲਓ, ਸਪੈਸ਼ਲ ਇੰਟਰਸਟ ਗਰੁੱਪਸ ਕਹਿ ਲਓ, ਕੰਪਨੀਜ਼ ਹੋ ਗਈਆਂ ਜਾਂ ਰਿਪਰੈਜ਼ੈਂਟੇਟਿਵ ਹੋ ਗਏ ਜਿਹੜੇ ਸਿਵਲ ਸੁਸਾਇਟੀ ਦੇ ਵੀ ਲੋਕ ਆ, ਨਾਨ ਪ੍ਰੋਫਿਟ ਹੈ ਨਾ, ਜਿਹੜੇ ਚੰਗੇ ਤਰੀਕੇ ਨਾਲ ਹਿਊਮੈਨਿਟੀ ਨੂੰ ਚਾਹੁੰਦੇ ਆ ਕੁਝ ਭਲਾ ਹੋ ਜਾਏ, ਉਹ ਵੀ ਸਾਰੇ ਲੋਕ ਇਕੱਠੇ ਹੋ ਕੇ ਬੈਠਦੇ ਆ। ਸੋ ਇਸੇ ਸੰਦਰਭ ਦੇ ਵਿੱਚ ਜਿਹੜਾ AI ਐਕਸ਼ਨ ਸਮਿਟ ਦੇ ਤੌਰ ਦੇ ਉੱਤੇ ਵੀ ਇਹਦਾ ਜਿਹੜਾ ਥੀਮ ਰੱਖਿਆ ਗਿਆ, ਜਿਹੜਾ 10 ਤੇ 11 ਫਰਵਰੀ 2025 ਦੇ ਵਿੱਚ ਪੈਰਿਸ ਦੇ ਵਿੱਚ ਹੋ ਰਿਹਾ। ਤੇ ਪੈਰਿਸ ਦੇ ਗ੍ਰੈਂਡ ਪੈਲੇਸ ਕਾਫੀ ਨੇ ਸੁਣਿਆ ਹੋਊਗਾ ਹੈ ਨਾ, ਇੱਕ ਸੋਰਸ ਆਫ ਅਟਰੈਕਸ਼ਨ ਹੈਗਾ ਉੱਥੇ। ਤੇ ਉੱਥੇ ਹੋ ਰਿਹਾ ਜਿੱਥੇ ਕਾਫੀ ਹੈਡਸ ਆਫ ਸਟੇਟ ਉੱਥੇ ਆ ਰਹੇ। ਆਪਣੇ ਅਮਰੀਕਾ ਤੋਂ JD ਵੈਂਸ ਵਾਈਸ ਪ੍ਰੈਜ਼ੀਡੈਂਟ ਜਾ ਰਿਹਾ ਹੈ, ਜਿਹੜੇ ਇਸੇ ਤਰ੍ਹਾਂ ਏਸ਼ੀਆ ਤੋਂ ਵੀ ਜਿਹੜੇ ਵੱਡੇ ਲੀਡਰ ਆ ਉੱਥੇ ਆ ਰਹੇ ਆ। ਨਰਿੰਦਰ ਮੋਦੀ ਵੀ ਉਹਨੂੰ ਅਟੈਂਡ ਕਰਨ ਆ ਰਹੇ ਆ ਕਿਉਂਕਿ ਇੰਡੀਆ ਕੋ ਹੋਸਟ ਕਰ ਰਿਹਾ ਇਸ ਇਵੈਂਟ ਨੂੰ। ਤੇ ਤੋਂ ਲੈਦਾ ਜਿਹੜਾ ਵਾਈਸ ਪ੍ਰੀਮੀਅਰ ਆ ਚਾਈਨਾ ਦੇ, ਉਹ ਵੀ ਆ ਰਹੇ ਆ। ਮੈਕਰੋਨ ਵੀ ਤਾਂ, ਜਸਟਿਨ ਟਰੂਡੋ ਵੀ ਉਹਨਾਂ ਨੂੰ ਕੱਲ ਸਟੇਜ ਦੇ ਉੱਪਰ ਦੇਖਿਆ ਗਿਆ। ਸੋ
ਕਾਫੀ ਜਿਹੜੇ ਲੋਕ ਆ ਦੁਨੀਆ ਭਰ ਤੋਂ, ਜਿਹੜੇ ਪਾਵਰਫੁਲ ਲੋਕ ਆ ਇੱਥੇ ਪੈਰਿਸ ਦੇ ਵਿੱਚ ਇਹਨੂੰ ਡਿਸਕਸ ਕਰਨ ਆ ਰਹੇ ਆ। ਸੋ ਹੁਣ ਗੱਲ ਇਹ ਹੈ, ਜਿਹੜਾ ਤੁਸੀਂ ਸਵਾਲ ਪੁੱਛਿਆ ਵੀ ਕਰਨ ਕੀ ਆ ਰਹੇ ਆ, ਹਨਾ, ਉਹਦੀ ਆਪਾਂ ਥੋੜੀ ਗੱਲ ਕਰ ਲੈਂਦੇ ਆ। ਸੋ ਇਹ ਜਿਹੜਾ ਰਾਜਕਰਨ ਸਮਿਟ ਆ, ਇਹਨੂੰ 5 ਹਿੱਸਿਆਂ ਦੇ ਵਿੱਚ 5 ਮੇਜਰ ਇਹਨਾਂ ਦੇ ਆਬਜੈਕਟਿਵ ਆ, ਜਿਹਨੂੰ ਇਹ ਅਚੀਵ ਕਰਨ ਇੱਥੇ ਆ ਰਹੇ ਆ। ਠੀਕ ਹੈ, ਡਿਸਕਸ ਅਚੀਵ ਤੇ ਚਲੋ ਕੀ ਕਰਨਾ, ਪਰ ਉਹ ਡਿਸਕਸ ਕਰਨ ਆ ਰਹੇ ਆ। ਉਹਨਾਂ ਵਿੱਚੋਂ ਕੁਝ ਐਕਸ਼ਨ ਆਈਟਮਸ ਨਿਕਲ ਗਏ ਜਿਹਨੂੰ ਅਚੀਵ ਕਰਨ ਦੇ ਗੋਲ ਰੱਖੇ ਜਾਣਗੇ। ਆਪਣੇ ਸਰੋਤਿਆਂ ਨੂੰ ਚੇਤਾ ਹੋਣਾ ਕਿ ਪੈਰਿਸ ਦੇ ਵਿੱਚ ਇੱਕ ਕਲਾਈਮੇਟ ਸਮਿਟ ਵੀ ਹੋਇਆ ਸੀ ਇੱਕ ਦਹਾਕਾ ਪਹਿਲਾਂ, ਉਹ ਵੀ ਕਾਫੀ ਬੜਾ ਮਸ਼ਹੂਰ ਹੋਇਆ ਸੀ, ਪੈਰਿਸ ਸਮਿਟ ਦੇ ਨਾਂ ਨਾਲ ਜਾਣਿਆ ਜਾਂਦਾ। ਸੋ ਜਿਹੜੇ 5 ਥੀਮ ਆ ਇਸ AI ਸਮਿਟ ਦੇ, ਉਹਨਾਂ ਵਿੱਚ ਪਬਲਿਕ ਇੰਟਰਸਟ, ਆਰਟੀਫੀਸ਼ੀਅਲ ਇੰਟੈਲੀਜੈਂਸ, ਤੇ ਜਿਹੜੀ ਦੂਸਰੀ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਫਿਊਚਰ ਆਫ ਵਰਕ, ਇਨੋਵੇਸ਼ਨ ਤੇ ਕਲਚਰ, ਟਰਸਟ AI ਦਾ ਵੀ ਆ, ਵੀ ਕੋਈ ਕਹਿੰਦੇ ਵੀ AI ਦੀ ਦੁਨੀਆ ਖਤਮ ਕਰ ਦੇਣੀ ਆ, ਟਰਸਟ ਇਨ AI ਹੈ ਨਾ, ਤੇ ਗਲੋਬਲ AI ਗਵਰਨੈਂਸ। ਇਹ 5 ਜਿਹੜੇ ਮੁੱਖ ਥੀਮ ਆ ਇਸ ਇਵੈਂਟ ਦੇ, ਉਹ ਜਿਹੜੇ ਆ ਉਹ ਡਿਸਕਸ ਕੀਤੇ ਜਾਣਗੇ। ਆਪਾਂ ਵਾਰੀ ਉਹਨਾਂ ਦੇ ਵਿੱਚੋਂ ਜਾਵਾਂਗੇ, ਪਰ ਤੁਸੀਂ ਇਹ ਦੇਖੋ ਕਿ ਦੁਨੀਆ ਭਰ ਦੇ, ਜਦੋਂ ਮੈਂ ਪਹਿਲਾਂ ਗੱਲ ਕੀਤੀ ਕਿ ਜਿਹੜੇ ਲੀਡਰਸ ਆ ਉਹ ਇਸ ਜਗ੍ਹਾ ਦੇ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਡਿਸਕਸ ਕਰਨ ਦੇ ਲਈ ਇਕੱਠੇ ਹੋ ਰਹੇ ਆ। ਆਪਾਂ ਬਾਰ-ਬਾਰ ਆਪਣੇ ਟਾਕ ਸ਼ੋ ਦੇ ਵਿੱਚ ਗੱਲ ਕਰਦੇ ਆ ਕਿ ਦੇਖੋ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਨਾ ਜ਼ਿਆਦਾ ਇੰਪੋਰਟੈਂਟ ਆ ਕਿ ਜਿਹੜੇ ਵੱਡੇ ਇੱਕ ਇਦਾਂ ਦੀ ਟੈਕਨੋਲੋਜੀ ਨੂੰ ਅਟੈਂਡ ਕਰਨ ਦੇ ਲਈ ਤੁਸੀਂ ਇਹ ਦੇਖੋ ਕਿ ਦੁਨੀਆ ਭਰ ਦੀ ਪਾਵਰ ਜਿਹੜੀਆਂ ਇਕੱਠੀਆਂ ਹੋ ਰਹੀਆਂ, ਤੇ ਉਹ ਕਿੰਨੀ ਪਾਵਰਫੁਲ ਚੀਜ਼ ਹੋਵੇਗੀ। ਬਿਲਕੁਲ, ਇਹ ਵੱਡੀ ਚਰਚਾ ਦਾ ਵਿਸ਼ਾ ਤਾਂ ਬਣਨਾ ਹੀ ਆ। ਜਿੱਦਾਂ ਆਪਾਂ ਦੇਖੋ, ਆਪਾਂ ਨੂੰ ਵੀ ਤਕਰੀਬਨ ਹਰਵਿੰਦਰ 1.5 ਸਾਲ 2 ਸਾਲ ਹੋ ਚੱਲੇ ਆ ਇਹ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕੀਤਿਆਂ ਨੂੰ। ਸਮਾਂ ਕਦੋਂ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ। ਤੇ ਉਸ ਦਰਮਿਆਨ ਆਪਾਂ ਕਿੰਨੀਆਂ ਜਿਹੜੀਆਂ ਚੇਂਜਿਸ ਆ ਪੂਰੀ ਤਕਨੀਕ ਦੀ ਦੁਨੀਆ ਦੇ ਵਿੱਚ ਬਦਲਦੀਆਂ ਜਿਹੜੀਆਂ ਉਹ ਦੇਖ ਰਹੇ ਆ। ਸੋ ਇਹ ਜਿਹੜੀਆਂ ਥੀਮਸ ਜਿਹੜੀਆਂ ਹੁਣ ਤੁਸੀਂ ਦੱਸੀਆਂ ਆ ਵੀ ਇਹ ਕਿੱਦਾਂ ਆ, ਕੀ AI ਦੇ ਵਿੱਚ ਆਪਾਂ ਜਿੱਦਾਂ ਇੱਕ ਵੈਸਟਰਨ ਵਰਸਿਸ ਈਸਟਰਨ, ਇੱਕ ਵੈਸੇ ਵੀ ਇੱਕ ਕਲਚਰਲ ਜਾਂ ਸਿਵਲਾਈਜੇਸ਼ਨ ਦੌੜ ਵੀ ਦੇਖਦੇ ਆ, ਉਹ ਵੀ ਚੀਜ਼ AI ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਹੀ ਬਲੌਕਸ ਦੇ ਤੌਰ ਦੇ ਉੱਤੇ ਦੁਨੀਆ ਵੱਖਰੇ ਤਰੀਕੇ ਨਾਲ ਅੱਗੇ ਵੱਧ ਰਹੀ ਆ ਜਾਂ ਇਕੱਠੀ ਵੱਧ ਰਹੀ ਆ? ਕਿਵੇਂ ਚੱਲ ਰਿਹਾ ਹੈ AI ਦਾ ਕੰਮ ਅੱਗੇ ਵਧਣ ਦੇ ਲਈ? ਬਿਲਕੁਲ, ਦੁਨੀਆ ਭਰ ਪਹਿਲੇ ਕਹਿੰਦੀ ਸੀ ਨਾ ਵਨ ਵਰਲਡ, ਪੂਰੀ ਦੁਨੀਆ ਇੱਕ ਵਰਲਡ ਬਣ ਚੁੱਕੀ ਹੈ, ਪਿੰਡ ਬਣਾਤਾ ਸਾਰਿਆਂ ਨੇ। ਹਾਂਜੀ, ਜਾਂ ਬਣਾਇਆ ਗਿਆ ਹੈ ਨਾ। ਮੈਨੂੰ ਲੱਗਦਾ ਉਹ ਜਿਹੜਾ ਥੀਮ ਆ ਨਾ ਉਹ ਥੋੜਾ ਜਿਹਾ ਹੁਣ ਟੁੱਟ ਰਿਹਾ, ਦੁਨੀਆ ਫ੍ਰੈਗਮੈਂਟ ਹੋ ਰਹੀ ਹੈ ਤੇ ਮਲਟੀਪੋਲਰ ਵਰਲਡ ਦੇ ਵੱਲ ਅਸੀਂ ਜਾ ਰਹੇ ਹਾਂ। ਸੈਗਰੀਗੇਟਿਡ ਕੰਮ ਚੱਲ ਰਿਹਾ, ਸੈਗਰੀਗੇਟਿਡ ਜਾ ਰਹੇ, ਤੇ ਉਹਦੇ ਵਿੱਚੋਂ ਇਹ ਸਾਰੀਆਂ, ਜੇ ਤੁਸੀਂ ਇਮੀਗ੍ਰੇਸ਼ਨ ਦਾ ਵੀ ਅਮਰੀਕਾ ਦੇ ਵਿੱਚ ਰੌਲਾ ਦੇਖੋ ਜਾਂ ਬਾਕੀ ਕੰਟਰੀਜ਼ ਦੇ ਵਿੱਚ ਹੈ ਨਾ ਦੇਖੋ, ਰੀਜਨਲ ਲੈਵਲ ਤੇ ਜਾਂ ਗਲੋਬਲ ਲੈਵਲ ਤੇ ਇਮੀਗ੍ਰੇਸ਼ਨ ਨੂੰ ਖਤਮ ਕਰਨ ਦਾ, ਇਹ ਉਸੇ ਚੀਜ਼ ਦੇ ਵਿੱਚੋਂ ਹੀ ਆ। ਜਦੋਂ ਦੁਨੀਆ ਵਨ ਵਰਲਡ ਸੀ ਦਾ ਮਤਲਬ ਜਿਹੜੇ ਸੋ ਕਾਲਡ ਲੈਫਟ ਆਈਡੀਓਲੋਜੀ ਸੀ ਉਹਨਾਂ ਦੇ ਵਿੱਚ ਜਿਹੜੇ ਓਪਨ ਬਾਰਡਰਸ ਦਾ ਕਨਸੈਪਟ ਸੀ, ਈਜ਼ੀ ਮੂਵ ਲੋਕੀ ਕਰ ਸਕਣ। ਤੇ ਜਦੋਂ ਆਪਾਂ ਜਿਹੜਾ ਥੀਮ ਹੈ ਕੱਲਾ ਅਮਰੀਕਨ ਥੀਮ ਨਹੀਂ ਆ, ਤੁਸੀਂ ਕੈਨੇਡਾ ਵਿੱਚ ਵੀ ਦੇਖਿਆ ਪੋਲਿਟਿਕਸ, ਤੁਸੀਂ ਹੁਣ ਜਰਮਨ ਦੀ ਪੋਲਿਟਿਕਸ ਵੀ ਦੇਖਿਓ, ਉੱਧਰ ਦੇ ਜਿਹੜੇ ਯੰਗ ਲੋਕੀ ਆ ਉਹ ਰਾਈਟ ਵਿੰਗ ਦੇ ਵੱਲ ਕਾਫੀ ਅਟਰੈਕਟਡ ਆ। UK ਦਾ ਬ੍ਰੈਕਸਿਟ ਹੋ ਕੇ ਦੇਖਿਆ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨਾ ਰਾਜਕਰਨ ਨੂੰ ਜੀਓ ਪੋਲਿਟਿਕਸ ਨੂੰ, ਜਦੋਂ ਆਪਾਂ ਇਮੀਗ੍ਰੇਸ਼ਨ ਦਾ ਰੌਲਾ ਦੇਖਦੇ ਇਹਨੂੰ ਸਿਰਫ ਇਮੀਗ੍ਰੇਸ਼ਨ ਦੀ ਨਜ਼ਰ ਦੇ ਨਾਲ ਹੀ ਨਹੀਂ ਦੇਖਿਆ ਜਾ ਸਕਦਾ, ਇਹਨੂੰ ਇਹ ਦੇਖੋ ਕਿ ਦੁਨੀਆ ਭਰ ਦੇ ਵਿੱਚ ਕੀ ਚੱਲ ਰਿਹਾ। ਸੋ ਇਹ ਮੈਂ ਭੂਮਿਕਾ ਰਾਜਕਰਨ ਇਸ ਲਈ ਬਣ ਰਿਹਾ ਤਾਂ ਕਿਉਂਕਿ ਇਹ ਗੱਲ ਸਮਝ ਆ ਜੇ, ਪਰ ਆਪਾਂ ਮੈਨੂੰ ਇਹ ਵੀ ਜਿਹੜੀ ਇਹ ਮਲਟੀਪੋਲਰ ਵਰਲਡ ਦੇ ਵਿੱਚ ਏਸ਼ੀਆ, ਯੂਰਪ, ਅਮਰੀਕਾ ਹੈ ਨਾ, ਜਿਹੜੇ ਬਲੌਕਸ ਹੈ ਇਹਨਾਂ ਦੀ AI ਡਿਵੈਲਪਮੈਂਟ ਤੋਂ ਪਹਿਲਾਂ ਆਪਾਂ ਇਹ ਦੇਖ ਲੈਣੇ ਥੋੜਾ ਜਿਹਾ ਆਪਾਂ ਥੀਮਸ ਦੇ ਉੱਤੇ। ਹਾਂਜੀ, ਜਿਹਦੇ ਤੁਸੀਂ ਥੋੜਾ ਜਿਹਾ ਜਿਹੜਾ ਉਹ ਦੱਸਿਆ ਸੀਗਾ ਵੀ ਕਿਹੜੀਆਂ ਚੀਜ਼ਾਂ ਪ੍ਰਾਇਮਰੀਲੀ ਜਿਹੜੇ ਉਹਨਾਂ ਦੇ ਵਿੱਚ ਹੈਗੇ ਸੀ, ਉਹਨਾਂ ਵਿੱਚ ਪਬਲਿਕ ਇੰਟਰਸਟ, ਫਿਊਚਰ ਆਫ ਵਰਕ, ਇਨੋਵੇਸ਼ਨ, ਹਿਊਮੈਨਿਟੀ ਨੂੰ ਲੈ ਕੇ ਕੀ ਸੋਚਦੇ ਆ, ਜੌਬਸ ਨੂੰ। ਜੀ, ਸੋ ਉਹ ਪਹਿਲਾਂ ਆਪਾਂ ਗੱਲ ਕਰਦੇ ਪਬਲਿਕ ਇੰਟਰਸਟ ਦੀ, ਹੈ ਨਾ। ਪਬਲਿਕ ਇੰਟਰਸਟ ਜਿਹੜੇ ਦੁਨੀਆ ਭਰ ਦੇ ਲੀਡਰਸ ਉਹਨਾਂ ਨੇ ਦੇਖਿਆ ਵੀ AI ਦੀ ਡਿਵੈਲਪਮੈਂਟ ਦੇ ਨਾਲ 3 ਮੇਜਰ ਇਸ਼ੂਜ਼ ਜਿਹੜੇ ਦੁਨੀਆ ਭਰ ਦੇ ਵਿੱਚ ਆ ਰਹੇ ਹੈ ਨਾ। ਪਹਿਲਾ ਹੈਗਾ ਕਿ ਇਨਕਰੀਜ਼ ਇਨਇਕੁਐਲਿਟੀ, ਅਮੀਰ ਤੇ ਗਰੀਬ ਦਾ ਜਿਹੜਾ ਪਾੜਾ ਹੋਰ ਦਿਨੋਂ ਦਿਨ ਵਧਣ ਜਾ ਰਿਹਾ, ਜਿਹਦੇ ਕਰਕੇ ਆਪਾਂ ਆਪਣੇ ਟਾਕ ਸ਼ੋ ਦੇ ਵਿੱਚ ਬਾਰ-ਬਾਰ ਆਪਣੇ ਵਿਊਅਰਸ, ਸਰੋਤਿਆਂ ਨੂੰ ਇਹ ਚੀਜ਼ ਜ਼ਰੂਰ ਕਹਿੰਦੇ ਆ ਕਿ ਭਾਈ AI ਦੇ ਉੱਤੇ ਜ਼ੋਰ ਰੱਖੋ। AI ਨੇ ਔਨ ਟਾਈਮ ਦੇ ਵਿੱਚ ਡਿਫਾਈਨ ਕਰਨਾ ਵੀ ਤੁਸੀਂ ਕਿਹੜੇ ਲੈਵਲ ਦੇ ਉੱਪਰ ਜਾਣਾ। ਤੁਸੀਂ ਇਨਇਕੁਐਲਿਟੀ ਦਿਨੋਂ ਦਿਨ ਵੱਧ ਰਹੀ ਆ, ਹੋਰ ਵਧਣੀ ਹੈ, AI ਨੇ ਉਹਨੂੰ ਇਨਕਰੀਜ਼ ਕਰਨਾ, ਤੁਸੀਂ ਉੱਪਰ 'ਚ ਜਾਣਾ ਕਿ ਥੱਲੇ 'ਚ ਜਾਣਾ, ਬਿਲਕੁਲ, ਹੈ ਨਾ। ਸੋ ਦੂਸਰੀ ਜਿਹੜੀ ਮੇਜਰ ਇਸ਼ੂ ਦੀ ਗੱਲ ਕਰਦੇ ਕਿ ਪ੍ਰੋਗਰੈਸ ਜਿਹੜੀ AI ਦੀ ਆ ਹੁਣ ਤੱਕ ਹੋ ਰਹੀ ਹੈ, ਬਹੁਤ ਛੋਟੇ ਸਰਕਲਸ ਦੇ ਵਿੱਚ ਹੋ ਰਹੀ ਆ, ਹੈ ਨਾ, ਤੇ ਪ੍ਰਾਈਵੇਟ ਐਕਟਰ ਹੀ ਆ ਜਿਹੜੇ ਇਹਨੂੰ ਜ਼ਿਆਦਾ ਯੂਜ਼ ਡਿਵੈਲਪ ਕਰ ਰਹੇ ਆ। ਸੋ ਬੇਸਿਕਲੀ ਉਹਨਾਂ ਕੋਲ ਪਾਵਰਸ ਬਹੁਤ ਜ਼ਿਆਦਾ ਵੱਧ ਰਹੀਆਂ, ਹੈ ਨਾ। ਤੇ ਇਹਨਾਂ ਵਿੱਚ ਤੀਜੀ ਚੀਜ਼ ਹੈ ਕਿ ਇਹਨਾਂ ਨੂੰ ਯੂਜ਼ ਕਰਕੇ ਜਿਹੜੀਆਂ ਦੇਖੋ AI ਦੇ ਵਿੱਚ ਨਾ ਟੈਕਨੋਲੋਜੀ ਪਾਵਰ ਬਹੁਤ ਆ,
ਤਾਂ ਜ਼ਿਆਦਾ ਜਿਹੜਾ ਅੱਜ ਤੱਕ ਜ਼ੋਰ ਲੱਗਾ ਹੋਇਆ ਪ੍ਰੋਫਿਟ ਬਣਾਉਣ ਦੇ ਵਿੱਚ, ਪਰ ਇਹਦੇ ਜਿਹੜੀ ਕੈਪੇਬਿਲਿਟੀ ਆ ਸੋਸ਼ਲ ਪ੍ਰੋਬਲਮਸ ਨੂੰ ਰਿਜ਼ੋਲਵ ਕਰਨ ਦੀ, ਕੈਂਸਰ ਨੂੰ ਫਾਈਟ ਕਰਨ ਦੀ, ਹਨਾ, ਜਾਂ ਹੋਰ ਹੈਲਥ ਇਸ਼ੂਜ਼ ਨੂੰ, এনवायरमेंट ਨੂੰ ਫਾਈਟ ਕਰਨ ਦੀ ਸਮਰੱਥਾ ਇਹਦੇ 'ਚ ਹੈਗੀ ਆ। ਪਰ ਜਿਹੜਾ ਪਬਲਿਕ ਇੰਟਰਸਟ ਆ ਬਹੁਤ ਫ੍ਰੈਗਮੈਂਟਡ ਆ ਜੀ ਆਰਟੀਫਿਸ਼ੀਅਲ ਇੰਟੈਲੀਜੈਂਸ, ਤੇ ਉਹਦਾ ਡੇਟਾ ਜਿਹੜਾ ਕੰਮ ਆ ਉਸ ਉੱਤੇ ਨਹੀਂ ਹੋ ਰਿਹਾ। ਸੋ ਇਹ ਪਹਿਲਾ ਥੀਮ ਆ ਜਿਹੜਾ ਇਹਦੇ ਉੱਤੇ ਡਿਸਕਸ ਹੋਊਗਾ। ਦੂਜਾ ਜਿਹੜਾ ਬੜਾ ਕੰਟੈਂਸ਼ੀਅਸ ਆ ਤੇ ਆਪਣੇ ਲੋਕੀ ਉਹਦੇ ਉੱਤੇ ਬਹੁਤ ਇੰਟਰਸਟ ਹੋਣਗੇ ਹੈਗਾ ਫਿਊਚਰ ਆਫ ਵਰਕ। ਆਪਾਂ ਇਹਦੇ ਬਾਰੇ ਵਰਲਡ ਇਕਨੋਮਿਕ ਫੋਰਮ ਦੇ ਬਾਰੇ ਇੱਕ ਡੀਟੇਲਡ ਰਿਪੋਰਟ ਲੈ ਕੇ ਆਏ ਸੀ ਪਿਛਲੇ ਸਾਲ, ਹੈ ਨਾ, ਕਿ ਜਿਹੜੇ ਆ ਦੁਨੀਆ ਭਰ ਦੇ ਵਿੱਚ, ਇਹ ਤਾਂ ਸਾਨੂੰ ਪਤਾ ਹੈ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਕਰਕੇ ਜਿਹੜੇ ਕੁਛ ਜੌਬਾਂ ਹੋਣ, ਕੁਛ ਤਾਂ ਕਹਿਣ ਮਤਲਬ ਉਹਨਾਂ ਦੀ ਟੈਨਸ ਆਫ ਮਿਲੀਅਨਸ ਆਫ ਜੌਬ ਜਿਹੜੀ ਉਹ ਖਤਮ ਹੋ ਜਾਣਗੀਆਂ। ਐਜ਼ ਅ ਮੈਟਰ ਆਫ ਫੈਕਟ ਕਈ ਕਹਿੰਦੇ ਹੰਡਰਡਸ ਆਫ ਮਿਲੀਅਨਸ ਆਫ ਜੌਬ ਜਾਂ ਤਾਂ ਖਤਮ ਹੋ ਜਾਣਗੀਆਂ ਜਾਂ ਉਹਦਾ ਜਿਹੜਾ ਸਕੋਪ ਆ ਚੇਂਜ ਹੋ ਜਾਊਗਾ। ਸੋ ਕਿਉਂਕਿ ਹੁਣ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਇਹ ਲੇਬਰ ਮਾਰਕੀਟ, ਜੌਬਸ, ਵਰਕਿੰਗ ਮੈਥਡ ਨੂੰ ਬੜਾ ਰੀਸ਼ੇਪ ਕਰ ਰਹੀ ਹੈ ਭਾਰਤ ਦੇ ਵਿੱਚ। ਸਾਨੂੰ ਸਾਰਿਆਂ ਨੂੰ ਪਤਾ, ਆਪਾਂ ਗੱਲਬਾਤ ਉਹਦੇ ਬਾਰੇ ਕਰਦੇ ਆ ਰਹੇ ਹਾਂ, ਹੈ ਨਾ। ਸੋ ਇਹ ਸਮਿਟ ਦੇ ਵਿੱਚ ਇਹ ਜ਼ੋਰ ਦਿੱਤਾ ਗਿਆ ਕਿ ਆਪਾਂ ਉਸ ਓਪਰਚੁਨਿਟੀਜ਼ ਨੂੰ ਸੀਜ਼ ਕਰੀਏ ਜਿਹਦੇ ਵਿੱਚ ਰਿਸਕ ਤੇ ਕਿਉਂਕਿ ਜਦੋਂ ਲੇਬਰ ਫੋਰਸ ਇੱਕੋ ਭਾਰੀ ਗਿਣਤੀ ਵਿੱਚ ਥੋੜੇ ਟਾਈਮ ਦੇ ਵਿੱਚ ਮੰਨ ਲਓ ਬੇਰੁਜ਼ਗਾਰ ਹੋ ਜਾਏ, ਦੁਨੀਆ ਭਰ 'ਚ ਇਨਸਟੇਬਿਲਿਟੀ ਹੋ ਜਾਂਦੀ ਆ, ਹੈ ਨਾ, ਉਹਦੇ ਬਾਰੇ ਇਹ ਲੀਡਰ ਜਿਹੜੇ ਸੋਚ ਰਹੇ ਵੀ ਆਪਾਂ ਇਹਨੂੰ ਕਿੱਦਾਂ ਕੋਸ਼ਿਸ਼ ਕੀਤੀ ਜਾਏ ਕਿ ਜਿਹੜੀ ਵੱਡੀ ਗਿਣਤੀ ਦੇ ਲੋਕ ਆ ਉਹਨਾਂ ਨੂੰ AI ਦੇ ਵਿੱਚ ਟ੍ਰੇਨ ਕੀਤਾ ਜਾਏ, ਉਹਨਾਂ ਦੀ ਵੈਲਬੀਇੰਗ ਦਾ ਧਿਆਨ ਰੱਖਿਆ ਜਾਏ, ਕਿ ਵੈਲਫੇਅਰ ਸੋਸ਼ਲ ਨੈਟ ਸਿਸਟਮ ਰੱਖਿਆ ਜਾਏ, ਸਾਰੇ ਜਿਹੜੀਆਂ ਗੱਲਾਂ ਡਿਸਕਸ ਹੋਣਗੀਆਂ। ਸੋ ਫਿਊਚਰ ਆਫ ਵਰਕ ਜਿਹੜਾ ਦੂਜਾ ਥੀਮ ਆ। ਤੀਜਾ ਥੀਮ ਹੈਗਾ ਇਨੋਵੇਸ਼ਨ ਐਂਡ ਕਲਚਰ, ਹੈ ਨਾ। ਸੋ ਬੇਸਿਕਲੀ ਕੀ ਹੈ ਕਿ ਜਿਹੜੀ ਇਨੋਵੇਸ਼ਨ ਆਪਾਂ ਦੇਖ ਰਹੇ ਆ ਵੀ ਹਰ ਇੱਕ ਸੈਕਟਰ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਹਰ ਇੱਕ ਸੈਕਟਰ ਨੂੰ ਇੰਪੈਕਟ ਕਰ ਰਹੇ ਹਨ, ਤੇ ਉਹਦੇ ਵਿੱਚ ਇਹ ਹੈ ਕਿ ਦੇਖੋ, ਜੇ ਮੈਂ ਮਿਸਾਲ ਦੇ ਤੌਰ ਤੇ ਇਹ ਲੈ ਲੈਣਾ ਕਿ ਜੇ ਮੰਨ ਲਓ ਕਿ ਮੈਂ ਕਰਨ ਨੂੰ 8 ਘੰਟੇ ਦਿਨ ਦੇ ਵਿੱਚ ਲੱਗਦੇ ਸੀ ਕੋਈ ਕੰਮ ਕਰਨ, ਡਿਵੈਲਪਮੈਂਟ ਦਾ ਕੰਮ ਕਰਨ, ਮੰਨ ਲਓ ਸੌਫਟਵੇਅਰ ਦੀ ਕੋਡਿੰਗ ਕਰਨ ਤੋਂ ਐਗਜ਼ਾਮਪਲ ਲੈ ਲੈਂਦੇ ਆ। ਹੁਣ ਉਹ ਕੰਮ ਜਿਹੜਾ ਉਹ ਮੈਂ 2 ਘੰਟੇ 'ਚ 3 ਘੰਟੇ 'ਚ ਕਰ ਰਿਹਾ, ਹੈ ਨਾ। ਹੁਣ ਫਿਊਚਰ ਇਹਦਾ ਕੀ ਹੋਊਗਾ ਕਿ ਜਿਹੜਾ ਉਹ 2 ਘੰਟੇ ਵਾਲਾ ਕੰਮ ਆ ਉਹ 8 ਘੰਟੇ 'ਚ ਹੋਊਗਾ, ਜਾਂ 4 ਦਿਨਾਂ ਦਾ ਵਰਕ ਵੀਕ ਹੋਊਗਾ। ਕਈ ਗੱਲਾਂ ਪਤਾ ਕਿ ਆ ਰਹੀਆਂ ਵੀ 3 ਦਿਨਾਂ ਦਾ ਵਰਕ ਵੀਕ ਹੋਊਗਾ, ਜਾਂ ਕਈ ਜਣੇ ਇਹ ਕਹਿ ਰਹੇ ਆ ਕਿ ਜਿਹੜਾ ਵਰਕ ਵੀਕ ਦਾ ਕਨਸੈਪਟ ਹੀ ਖਤਮ ਹੋ ਜਾਊਗਾ, ਅੱਗੇ ਆਉਣ ਵਾਲੇ ਫਿਊਚਰ ਦੇ ਵਿੱਚ 9 to 5 ਜੌਬਾਂ ਦੀ ਤਰ੍ਹਾਂ ਗਿਗ ਵਰਕ ਹੋਏਗਾ, ਹੈ ਨਾ। ਜਦ ਉਹਦੇ ਕੀ ਇੰਪਲੀਕੇਸ਼ਨਸ ਹਨ ਨਾ, ਕਿਉਂਕਿ ਉਹ ਸਾਰੀ ਚੀਜ਼ਾਂ ਨੂੰ ਇਹ ਇਨੋਵੇਸ਼ਨ ਦਾ ਨਾ ਕਲਚਰ ਨੂੰ ਵੀ ਡਿਫਾਈਨ ਕਰ ਜਿਹੜਾ 9 to 5 ਵਰਕ ਹੈ, ਇਹ ਮੰਨੋ ਭਾਵੇਂ ਨਾ ਮੰਨੋ, ਜਿਹੜੇ ਲੋਕੀ ਬਹੁਤ ਜੌਬਾਂ ਦੇ ਵਿੱਚ ਕਰਦੇ ਉਹਨਾਂ ਦੇ ਵਰਕ ਕਲਚਰ ਨੂੰ ਡਿਫਾਈਨ ਕਰਦਾ, ਹੈ ਨਾ, ਫਿਰ ਉਹਨਾਂ ਦੇ ਫੈਮਿਲੀ ਨੂੰ ਡਿਫਾਈਨ ਕਰਦਾ, ਪੂਰੇ ਕਲਚਰ ਉਹਦੇ ਦੁਆਲੇ ਬਣ ਜਾਂਦਾ। ਸੋ ਇਹ ਜਿਹੜੀ ਗੱਲਾਂ ਬਾਤਾਂ ਇਹ ਅਗਲੇ ਥੀਮ ਵਿੱਚ ਹੋਣਗੀਆਂ। ਜਿਹੜਾ ਚੌਥਾ ਥੀਮ ਆ ਉਹ ਵੀ ਬੜਾ ਇੰਪੋਰਟੈਂਟ ਹੈਗਾ, ਟਰਸਟ ਇਨ AI। ਅਸੀਂ ਇਹ ਦੇਖਿਆ ਕਿ ਜਿੰਨੀ ਛੇਤੀ ਡਿਵੈਲਪਮੈਂਟ ਤੇ ਜਿੰਨੀ ਛੇਤੀ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ ਅੱਗੇ ਵਧ ਰਿਹਾ, ਵੇ ਮਚ ਬੈਟਰ ਦੈਨ ਮਚ ਕੁਇਕਰ ਦੈਨ ਜਿਹੜੀ ਕੰਪਿਊਟਰ ਦੀ ਅਡਾਪਸ਼ਨ ਸੀ, ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੀ ਅਡਾਪਸ਼ਨ ਅਸੀਂ ਬੜੀ ਛੇਤੀ ਦੇ ਨਾਲ ਵੇਖੀ, ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਉਸ ਤੋਂ ਵੀ ਜ਼ਿਆਦਾ ਛੇਤੀ ਦੇ ਨਾਲ ਅਡਾਪਟ ਹੋ ਰਿਹਾ। ਤੇ ਕਹਿੰਦੇ ਕਿ ਉਹਦੇ ਨਾਲ ਆਪਾਂ ਨੂੰ ਇਹ ਅੰਡਰਸਟੈਂਡ ਕਰਨਾ ਚਾਹੀਦਾ ਕਿ ਜਿਹੜਾ ਆਪਾਂ ਰਿਸਕ ਕੀ ਆ, ਹੈ ਨਾ, ਵੀ ਆਪਾਂ ਸਾਇੰਸ ਦੀ ਐਕਸਪਰਟੀਜ਼ ਦੇ ਉੱਤੇ ਚੀਜ਼ਾਂ ਨੂੰ ਡਿਵੈਲਪ ਕਰ ਰਹੇ ਆ, ਤੇ ਆਪਾਂ ਇਹ ਮੇਕ ਸ਼ੋਰ ਕਰੀਏ ਕਿ ਇਹ ਸਾਰਿਆਂ ਨੂੰ ਬੈਨੀਫਿਟ ਕਰੇ, ਹੈ ਨਾ, ਤੇ ਨਾ ਕਿ ਸਾਰਿਆਂ ਨੂੰ ਬੈਨੀਫਿਟ ਕਰੇ, ਕਿਉਂਕਿ ਇਹਦੇ ਵਿੱਚ ਇਹ ਆ ਵੀ ਆਪਾਂ ਉਹ ਟਾਈਮ ਤੋਂ ਰਾਜਗਨ ਬਹੁਤ ਜ਼ਿਆਦਾ ਦੂਰ ਨਹੀਂ ਹੈ ਜਿਹਦੇ ਵਿੱਚ ਅਸੀਂ ਸਿੰਗਲ ਪਰਸਨ $1 ਬਿਲੀਅਨ ਕੰਪਨੀਜ਼ ਦੇਖਾਂਗੇ। ਸੋ ਕਿਉਂਕਿ ਆਪਾਂ ਏਜੈਂਟਿਕ AI ਦੀ ਵੀ ਆਪਾਂ ਪਿਛਲੇ ਟਾਕ ਸ਼ੋ ਦੇ ਵਿੱਚ ਗੱਲ ਕੀਤੀ ਕਿ ਇੱਕ ਏਜੰਟ ਮਲਟੀਪਲ ਏਜੰਟਸ AI ਏਜੰਟਸ ਨੂੰ ਕੰਟਰੋਲ ਕਰ ਰਹੇ ਹਨ। ਤੁਸੀਂ ਵੀ ਦੇਖਿਆ ਥੋੜੇ ਦਿਨ ਪਹਿਲਾਂ ਕਿ ਜਦੋਂ ਅਸੀਂ ਕਈ ਸੋਸ਼ਲ ਮੀਡੀਆ ਦੇ ਚੈਨਲਸ ਦੇ ਥਰੂ ਆਪਾਂ ਚੈਟ ਕਰਦੇ ਆ, ਤੁਸੀਂ ਏਜੰਟਸ ਨਾਲ ਗੱਲਬਾਤ ਕਰਦੇ ਹੋ, ਤੁਹਾਨੂੰ ਪਤਾ ਹੀ ਲੱਗਦਾ ਕਿ AI ਏਜੰਟ ਆ ਜਾਂ ਰੀਅਲ ਬੰਦੇ ਆ, ਹੈਨਾ। ਸੋ ਬੇਸਿਕਲੀ ਗੱਲ ਇਹ ਆ ਕਿ ਬੰਦੇ ਨੂੰ ਰਿਪਲੇਸ ਕਰ ਲਿਆ ਆਲਰੇਡੀ ਏਜੰਟਸ ਨੇ, ਤੇ ਇਸੇ ਤਰ੍ਹਾਂ ਉਹਨਾਂ ਏਜੰਟਸ ਨੂੰ ਹੋਰ ਅਪਰ ਲੈਵਲ ਦੇ ਉੱਤੇ ਕੋਈ ਏਜੰਟ ਕੰਟਰੋਲ ਕਰ ਰਿਹਾ, ਹੈ ਨਾ। ਸੋ ਕਹਿੰਦਾ ਮਤਲਬ ਜਿਹੜੀ ਇਨਇਕੁਐਲਿਟੀ ਦਾ ਵੀ ਇਹਦੇ ਵਿੱਚ ਚੀਜ਼ ਆ ਜਾਂਦਾ। ਸੋ ਜਿਹੜੀ ਅਗਲੀ ਇਹਦੇ ਵਿੱਚ ਗੱਲਬਾਤ ਉਹ ਕਰਨ ਜਾ ਰਿਹਾ ਕਿ ਜਿਹੜਾ ਟਰਸਟ ਹੈਗਾ AI ਦੇ ਵਿੱਚ ਉਹ ਬਹਾਲ ਕੀਤਾ ਜਾ ਸਕੇ, ਜਾਂ ਕੁਛ ਇਨਫ ਸੇਫਗਾਰਡਸ ਰੱਖੇ ਜਾਣ ਕਿ ਕੁਛ ਲੋਕੀ ਜਿਹੜੇ ਇਹਦਾ ਪਹਿਲੀ ਚੀਜ਼ ਨਜਾਇਜ਼ ਫਾਇਦਾ ਨਾ ਉਠਾ ਸਕਣ, ਤੇ ਦੂਜੀ ਚੀਜ਼ ਇਹ ਆ ਕਿ ਇਹਦੀ ਜਿਹੜੀ ਡਿਵੈਲਪਮੈਂਟ ਪੁੱਠੇ ਪਾਸੇ ਉਹਨੂੰ ਜਾਣ ਦੇ ਉੱਤੇ ਰੋਕਿਆ ਜਾਏ, ਤਾਂ ਕਿ ਜਿਹੜੇ ਰਿਸਕ ਇਹਦੇ ਤੋਂ ਸਾਹਮਣੇ ਆ ਰਹੇ ਆ ਉਹਨਾਂ ਨੂੰ ਕੰਟੇਨ ਕੀਤਾ ਜਾ ਸਕੇ। ਜਿਹੜਾ ਅਖੀਰਲਾ ਥੀਮ ਰਾਜਕਰਨ ਬੜਾ ਇੰਪੋਰਟੈਂਟ ਆ ਉਹ ਹੈਗਾ ਆਫ ਕੋਰਸ ਗਵਰਨੈਂਸ ਦਾ, ਕਿਉਂਕਿ ਜਦੋਂ ਇਦਾਂ ਦੀ ਕੋਈ ਰੈਵੋਲੂਸ਼ਨਰੀ ਟੈਕਨੋਲੋਜੀ ਸਾਡੇ ਸਾਹਮਣੇ ਆਉਂਦੀ ਆ, ਗਵਰਨਮੈਂਟਸ ਨੇ ਵੀ ਕੁਇਕਲੀ ਕੈਚ ਅਪ ਕਰਨਾ ਹੁੰਦਾ, ਹੈ ਨਾ, ਤੇ ਤਾਂ ਕਿ ਜਿਹੜੇ ਉਹਨਾਂ ਦੇ ਇਹਦਾ ਇੰਪੈਕਟ ਇਸ ਤਰ੍ਹਾਂ ਦਾ ਨਾ ਹੋ ਜਾਏ ਕਿ ਲੋਕੀ ਜਿਹੜੇ ਆ ਯੂਜ਼ ਕਰਕੇ ਜਾਂ ਕੋਈ ਇਦਾਂ ਦੀ ਗੱਲਬਾਤ ਹੋ ਜਾਏ ਕਿ ਲੋਕੀ ਕਾਬੂ ਤੋਂ ਬਾਹਰ ਹੋ ਜਾਣ, ਤੇ ਆਪਾਂ ਨੂੰ ਗਵਰਨੈਂਸ ਜਿਹੜੀ ਆ ਕਿੱਦਾਂ ਦੇ ਸਕੀਏ, ਹੈ ਨਾ, ਗਵਰਨੈਂਸ ਜਿਹੜੀ ਆ ਕੁਇਕਲੀ ਕੈਚ ਅਪ ਕਰੇ
ਜਿਹੜੀ ਲੋਕਾਂ ਦੇ ਹੱਥ ਵਿੱਚ ਟੈਕਨੋਲੋਜੀ ਆ ਰਹੀ ਆ। ਸੋ ਉਹਦੇ ਰਿਸਕਸ ਨੂੰ ਜਿਹੜੀ ਉਹਦੀ ਇੰਟੈਲੀਜੈਂਸ ਗੈਦਰਿੰਗ ਹੋ ਗਈ, ਰੈਗੂਲੇਟਰੀ ਫਰੇਮਵਰਕ ਹੋ ਗਏ, ਉਹਨਾਂ ਦੇ ਬਾਰੇ ਜਿਹੜੀ ਗੱਲਬਾਤ ਕੀਤੀ ਜਾਏਗੀ। ਕਿਉਂਕਿ ਹੁਣ ਇਹਦੇ ਵਿੱਚ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ, ਤੇ ਕਰਕੇ ਮੈਂ 5 ਚੀਜ਼ਾਂ ਇਹ ਸਾਹਮਣੇ ਲੈ ਕੇ ਆਏ। ਇਸ ਟਾਈਮ ਤੇ ਤੁਸੀਂ ਦੁਨੀਆ ਨੂੰ ਦੇਖੇ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸੰਦਰਭ ਦੇ ਵਿੱਚ 3 ਹਿੱਸਿਆਂ ਵਿੱਚ ਆਪਾਂ ਦੁਨੀਆ ਨੂੰ ਵੰਡ ਸਕਦੇ ਹਾਂ। ਏਸ਼ੀਆ ਬਲਾਕ, ਯੂਰਪੀਅਨ ਬਲਾਕ ਤੇ ਤੀਜਾ ਬਲਾਕ ਹੈਗਾ ਅਮਰੀਕਾ, ਜਿਹਦੇ ਵਿੱਚ ਪ੍ਰਾਇਮਰੀਲੀ ਯੂਨਾਈਟਿਡ ਸਟੇਟਸ ਆਫ ਅਮਰੀਕਾ। ਸੋ ਆਪਾਂ ਇਹ ਦੇਖਿਆ ਪਿਛਲੇ ਦਿਨ ਵਿੱਚ ਡੀਪ ਸੀਕ ਕਰਕੇ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ AI ਦੇ ਰਿਲੇਟਡ ਕੰਮ ਜਿਹੜਾ ਹੋ ਰਿਹਾ ਵਾ। ਇੰਡੀਅਨ ਕੰਪਨੀਜ਼ ਵੀ ਤੇ ਬਹੁਤ ਕੰਮ ਕਰ ਰਹੀ ਆ, ਆਪਣੇ ਮਾਡਲ ਜਨਰੇਟ ਕਰ ਰਹੀ ਆ, ਪਰ ਚਾਈਨਾ ਨੇ ਡੀਪ ਸੀਕ ਜਦੋਂ ਕੱਢਿਆ ਤੇ ਉਹਦੇ ਕਰਕੇ ਬਹੁਤ ਜ਼ਿਆਦਾ ਤਸੱਲੀ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਸੀ। ਉਸ ਤੋਂ ਪਹਿਲਾਂ ਅਸੀਂ ਵੇਖਿਆ ਕਿ ਅਮਰੀਕਨ ਯੂਨੀਵਰਸਿਟੀ, ਅਮਰੀਕਨ ਕੰਪਨੀਜ਼, ਮਾਈਕਰੋਸਾਫਟ ਹੋ ਗਿਆ, ਓਪਨ AI ਹੋ ਗਿਆ, ਗੂਗਲ, ਐਮਾਜ਼ਨ, ਇਦਾਂ ਦੀ ਕੰਪਨੀ ਜਿਹੜੇ ਉਹਨਾਂ ਦੇ ਕੋਲ ਝੰਡੀ ਸੀ, ਉਹਨਾਂ ਕੋਲ ਅਪਰ ਹੈਂਡ ਸੀ, ਉਹਨਾਂ ਦੀ ਝੰਡੀ ਸੀ ਇਸ ਕੰਮ ਨੂੰ ਲੈ ਕੇ। ਤੇ ਜਿਹੜਾ ਯੂਰਪ ਆ, ਉਹਦਾ ਜਿਹੜਾ ਜ਼ਿਆਦਾ ਜ਼ੋਰ ਹੁਣ ਤੱਕ ਲੱਗ ਰਿਹਾ ਐਜ਼ ਆਲਵੇਜ਼ ਉਹ ਹੈਗਾ ਕਿ ਇਹਨੂੰ ਰੈਗੂਲੇਟਰੀ ਚੀਜ਼ਾਂ ਦੇ ਵਿੱਚ, ਹੈ। ਸੋ ਹੁਣ 3 ਤਰ੍ਹਾਂ ਦੇ ਬਲਾਕ ਆ। ਇੱਕ ਗਵਰਨਮੈਂਟ ਬੈਕਿੰਗ, ਖਾਸ ਤੌਰ ਤੇ ਚਾਈਨਾ ਆਉਂਦਾ, ਇੰਡੀਆ ਦਾ ਚਲੋ ਉਸ ਤਰ੍ਹਾਂ ਨਾਂ ਨਹੀਂ ਆਉਂਦਾ, ਪਰ ਗਵਰਨਮੈਂਟ ਬੈਕਿੰਗ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਚਾਈਨਾ ਦੇ ਵਿੱਚ, US ਵਿੱਚ ਪ੍ਰਾਈਵੇਟ ਕੰਪਨੀਆਂ ਦੇ ਹੱਥ ਹੋ ਰਹੀ, ਤੇ ਯੂਰਪ ਦੇ ਵਿੱਚ ਜਿਹੜੀ ਰੈਗੂਲੇਸ਼ਨ ਬੇਸਡ ਗੱਲਬਾਤ ਹੋ ਰਹੀ ਆ। ਪਰ ਇਹਦੇ ਵਿੱਚ ਮੈਂ ਨਾ ਕੁਛ ਇਹਨਾਂ ਦੇ ਉਹ ਦੇਖਦਾ ਸੀ ਆਰਟੀਕਲ ਜਿਹਦੇ ਵਿੱਚ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਦੇ ਉੱਤੇ ਕਾਫੀ ਪ੍ਰੈਸ਼ਰ ਸੀ, ਕਿਉਂਕਿ ਯੂਰਪ, ਜਰਮਨੀ ਤੇ ਫਰਾਂਸ ਜ਼ਿਆਦਾ ਡਿਫਾਈਨ ਕਰਦੇ ਆ, ਟੈਕ ਦੇ ਵਿੱਚ ਲੀਡ ਕਰਦੇ ਆ। UK ਬ੍ਰੈਗਜ਼ਿਟ ਤੋਂ ਬਾਅਦ ਬਾਹਰ ਹੋ ਗਿਆ। ਸੋ ਉਹਦੇ ਵਿੱਚ ਇਹ ਕਹਿੰਦੇ ਯਾਰ ਸਾਡਾ ਜਿਹੜੀ ਡਿਵੈਲਪਮੈਂਟ ਦੀ ਪ੍ਰੋਗਰੈਸ ਆ ਉਹ ਬਹੁਤ ਘੱਟ ਆ, ਕਿਉਂਕਿ ਸਾਡਾ ਰੈਗੂਲੇਟਰੀ ਜਿਹੜਾ ਫਰੇਮਵਰਕ ਉਹ ਇਹਨੂੰ ਅਲਾਉ ਨਹੀਂ ਕਰਦਾ। ਠੀਕ ਹੈ। ਸੋ ਇਹ ਕੁਝ ਕਾਮਨ ਜਿਹਾ ਥੀਮ ਆਪਾਂ ਨੂੰ ਸਬਮਿਟ ਸ਼ੁਰੂ ਹੋਣ ਤੋਂ ਪਹਿਲਾਂ, ਕਿਉਂਕਿ ਅੱਜ 10 ਤਰੀਕ ਆ, ਸੋ ਇਹ ਜਿਹੜਾ ਸਬਮਿਟ ਆ ਸ਼ੁਰੂ ਹੋ ਰਿਹਾ ਅੱਜ ਰਾਤ ਨੂੰ। ਵੈਸੇ ਤਾਂ ਪ੍ਰੀ ਕੁਛ ਜਿਹੜੇ ਇਵੈਂਟਸ ਆ ਉਹ ਹੋ ਚੁੱਕੇ ਆ। ਸੋ ਇਹ ਸਾਰੀ ਜਿਹੜੀ ਚੀਜ਼ਾਂ ਇਹ ਤੋਂ ਆ ਰਹੀਆਂ ਸਾਡੇ ਸਾਹਮਣੇ। ਅਗਲੇ ਟਾਕ ਸ਼ੋਜ਼ ਵਿੱਚ ਆਪਾਂ ਕਰਾਂਗੇ ਕਿ ਇਹਦੇ ਵਿੱਚ ਕਿਹੜੀਆਂ ਗੱਲਾਂ ਬਾਤਾਂ ਹੋਈਆਂ ਤੇ ਜਿਹੜੇ ਉਹ ਕੀ ਹੋਏ। ਸੋ ਪਰ ਟੈਕਨੀਕਲੀ ਜੇ ਅਸੀਂ ਗੱਲਬਾਤ ਆਪਣੀ ਕਰੀਏ ਤੇ ਆ ਸੰਦਰਭ ਦੇ ਵਿੱਚ ਆ ਜਿਹੜੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਉਹ ਜਿਹੜੀਆਂ ਉਹ ਚੱਲ ਰਹੀਆਂ। ਅੱਛਾ, ਮੈਕਰੋਨ ਦੀ ਤੁਸੀਂ ਗੱਲ ਕੀਤੀ ਆ, ਉਹਨੇ ਇਹ ਵੀ ਪਿਚ ਕੀਤਾ ਵੀ ਜਿਹੜੀ AI ਬੂਮ ਯੂਰਪ ਦੇ ਵਿੱਚ ਜ਼ਿਆਦਾ ਆਵੇ, ਇਸ ਲਈ ਰੈਗੂਲੇਸ਼ਨਸ ਲਾਈਟ ਜਿਹੜੀਆਂ ਉਹ ਰੱਖਣ ਦੀ ਉਸਨੇ ਸਿਫਾਰਿਸ਼ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਕੀਤੀ ਹੈ। ਯਾ ਸੋ ਇਹ ਆਈ ਥਿੰਕ ਜਿੱਦਾਂ 3 ਬਲਾਕਸ ਦੀ ਤੁਸੀਂ ਗੱਲ ਕੀਤੀ, ਏਸ਼ੀਆ, ਯੂਰਪ ਤੇ ਅਮਰੀਕਾ, ਇਹ ਅਮਰੀਕਾ ਦੇ ਬਰਾਬਰ ਆਉਣ ਦੀ ਕੋਸ਼ਿਸ਼ ਹੈ ਇਹਨਾਂ ਦੀ। ਵੇਖੋ, ਜਦੋਂ ਕੋਈ ਵੀ ਕੰਪੀਟੀਸ਼ਨ ਹੋਏ ਰਿਸਪੈਕਟਿਵ, ਚਲੋ ਇਹ ਤਾਂ ਕੰਟਰੀਜ਼ ਜਾਂ ਬਲਾਕਸ ਦੀ ਗੱਲ ਹੋ ਰਹੀ ਆ, ਉਹਦੇ ਵਿੱਚ ਹਰ ਇੱਕ ਦੀ ਕੋਸ਼ਿਸ਼ ਇਹਦਾ ਰਹਿੰਦੀ ਆ ਕਿ ਮੈਂ ਅੱਗੇ ਤੋਂ ਅੱਗੇ ਜਾਵਾਂ, ਭਾਵੇਂ ਤੁਸੀਂ ਰੇਸਿੰਗ ਟਰੈਕ ਵਿੱਚ ਲੈ ਲਓ, ਭਾਵੇਂ ਤੁਸੀਂ ਹੋਰ ਕਿਤੇ ਵੀ ਹੋਵੇ। ਬਿਲਕੁਲ। ਤੇ ਜਦੋਂ ਇੰਪੋਰਟੈਂਟ ਟੈਕਨੋਲੋਜੀ ਦੀ AI ਦੀ ਆਪਾਂ ਗੱਲ ਕਰਦੇ ਹਾਂ, ਉਹਦੇ ਵਿੱਚ ਤਾਂ ਆਫ ਕੋਰਸ ਹੁੰਦੀ ਰਹੇਗੀ, ਪਰ ਇਹਦੇ ਵਿੱਚ ਨਾ ਥੋੜਾ ਜਿਹਾ ਅਸੀਂ ਬੁਨਿਆਦੀ ਤੌਰ ਦੇ ਉੱਤੇ ਫਰਕ ਦੇਖਦੇ, ਜਦੋਂ ਮੈਂ ਹੁਣੇ ਛੋਇਆ ਵੀ ਇਹ ਗੱਲ ਕਿ ਜਿਹੜੀ ਅਮਰੀਕਨ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਹੈ ਪ੍ਰਾਈਵੇਟ ਪਲੇਅਰਸ ਦੇ ਹੱਥ, ਜਿਹੜੀ ਏਸ਼ੀਆ ਦੇ ਵਿੱਚ ਗੱਲ ਹੋ ਰਹੀ ਆ ਉਹ ਗਵਰਨਮੈਂਟ ਦੇ ਹੱਥ। ਸੋ ਏਸ਼ੀਆ ਦੇ ਵਿੱਚ ਪ੍ਰਾਇਮਰੀਲੀ ਚਾਈਨਾ। ਸੋ ਜਿਹੜੀ ਚਾਈਨਾ ਦੀ ਜਿਹੜੀ ਡਿਵੈਲਪਮੈਂਟ ਆ ਉਹ ਕਾਫੀ ਜ਼ਿਆਦਾ ਕੋਆਰਡੀਨੇਟਡ ਤੇ ਫੋਕਸਡ ਆ। ਅਮਰੀਕਾ ਦੇ ਵਿੱਚ ਤੁਸੀਂ ਦੇਖਿਆ ਹੈ ਵੀ ਇਹਨਾਂ ਦੀ ਆਪਸੀ ਰੌਲਾ ਵੀ ਬਹੁਤ ਆ ਪ੍ਰਾਈਵੇਟ ਕੰਪਨੀਆਂ ਦਾ ਇੱਕ ਦੂਜੇ ਨਾਲ। ਤੇ ਯੂਰਪ ਆ ਜਿਹੜਾ, ਕਿਉਂਕਿ ਉੱਥੇ ਰੈਗੂਲੇਸ਼ਨ ਬਹੁਤ ਆ, ਉਹ ਆਲਰੇਡੀ ਸਲੋ ਆ। ਸੋ ਇਹਨਾਂ ਦੀ ਬਿਲਕੁਲ ਇੱਕ ਡਿਫਰੈਂਟ ਟਾਈਪ ਦੀ ਸਟ੍ਰੈਟਜੀ ਆ ਤਿੰਨੇ ਬਲਾਕਸ ਦੀ ਇਹਨੂੰ ਡਿਵੈਲਪ ਕਰਨ ਦੀ, ਹੈ ਨਾ। ਸੋ ਜਿਹੜੀ ਰੈਗੂਲੇਸ਼ਨਸ ਗੱਲਾਂ ਬਾਤਾਂ ਹੋਣਗੇ, ਸ਼ਾਇਦ ਉਹਨਾਂ ਤੋਂ ਕੁਝ ਐਗਰੀਮੈਂਟ ਜਿਹੜਾ ਉਹ ਇਹਨਾਂ ਦੇਸ਼ਾਂ ਦਾ ਸਾਹਮਣੇ ਆਏ, ਜਾਂ ਐਟਲੀਸਟ ਕੋਈ ਫਰੇਮਵਰਕ ਜਾਂ ਤਿਆਰ ਕਰਨ ਜਿਹੜੇ ਅਗਲੇ 1 ਸਾਲ ਤੋਂ ਕੰਮ ਕਰਨ, ਵੀ ਕੋਆਰਡੀਨੇਟਡ ਜਿਹੜਾ ਐਫਰਟ ਹੋਏ ਸਾਰੇ ਦੇ ਸਾਹਮਣੇ, ਹੈ ਨਾ। ਸੋ ਇਹ ਜਿਹੜੀ ਇਹ ਤੋਂ ਮੈਨੂੰ ਇਹ ਆਸ ਉਮੀਦ ਆ, ਹੈ ਨਾ, ਕਿ ਜਿੱਦਾਂ ਅਸੀਂ ਪੈਰਿਸ ਇਨਵਾਇਰਨਮੈਂਟ ਸਮਿਟ ਦੀ ਵੀ ਆਪਾਂ ਗੱਲ ਕਰਦੇ ਹਾਂ, ਕਲਾਈਮੇਟ ਸਮਿਟ ਦੀ, ਤੇ ਉਹਦੇ ਵਿੱਚ ਵੀ ਕੁਛ ਏਦਾਂ ਦਾ ਰੈਗੂਲੇਟਰੀ ਫਰੇਮਵਰਕ ਬਾਹਰ ਆਇਆ, ਉਸ ਤੋਂ ਬਾਅਦ ਕੁਛ ਐਗਰੀਮੈਂਟ ਹੋਏ ਹਨ। ਸੋ AI ਦੇ ਰਿਲੇਟਡ ਵੀ ਜਿਹੜਾ ਜਿਹੜੀ ਇਹ ਚੀਜ਼ ਸਾਹਮਣੇ ਆਉਗੀ। ਠੀਕ ਹੈ। ਇਹਦੇ ਵਿੱਚ ਹੁਣ ਤੁਸੀਂ ਜਿੱਦਾਂ ਦੱਸਿਆ ਵੀ ਇੰਡੀਆ ਭਾਈਵਾਲ ਆ ਇਸ ਸਮਿਟ ਨੂੰ ਜਿਹੜਾ ਉਹ ਕਰਾ ਰਿਹਾ ਆ, ਪੰਜਾਬੀ ਸਿੱਖ ਉਹ ਕਿੱਥੇ ਖੜੇ ਨੇ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ? ਪੰਜਾਬ ਦੀ ਕੀ ਪ੍ਰੈਜ਼ੈਂਸ ਆ, ਸਿੱਖਾਂ ਦੀ ਕੀ ਪ੍ਰੈਜ਼ੈਂਸ ਆ, ਜਾਂ ਕੀ ਕੋਈ ਹੋਰ ਇੱਦਾਂ ਦੀਆਂ ਮਾਈਨੋਰਿਟੀ ਵਾਲੇ ਬੰਦੇ ਵੀ ਉੱਥੇ ਦੇਖਣ ਨੂੰ ਜਾਂ ਸੁਣਨ ਨੂੰ ਉਹਨਾਂ ਦਾ ਜਿਹੜਾ ਮਿਲ ਰਿਹਾ ਆ, ਕੁਝ ਕਹਿ ਰਹੇ ਆ, ਜਾਂ ਆਪਾਂ ਸਿਰਫ ਰਿਸੀਵਿੰਗ ਐਂਡ ਤੇ ਹੀ ਆ?
ਸੋ ਅਨਫੋਰਚੂਨੇਟਲੀ ਰਾਜਕਰਨ ਇੱਕ ਰੀਜ਼ਨ ਆਪਣਾ ਟਾਕ ਸ਼ੋ ਸ਼ੁਰੂ ਕਰਨ ਦਾ ਇਹ ਹੈ ਵੀ ਆਪਣੇ ਲੋਕਾਂ ਦਾ AI ਦੇ ਵੱਲ ਇੰਨਾ ਧਿਆਨ ਨਹੀਂ ਆ, ਹੈ ਨਾ। ਦੁਨੀਆ ਬਦਲ ਰਹੀ ਆ ਪਰ ਆਪਣੇ ਲੋਕੀ ਇਸ ਤਰ੍ਹਾਂ ਵਾ ਕਿ ਜਿਸ ਤਰ੍ਹਾਂ ਕੁਝ ਹੋ ਹੀ ਨਹੀਂ ਰਿਹਾ। ਸੋ ਅਨਫੋਰਚੂਨੇਟਲੀ ਕਬੂਤਰ ਵਾਲੀ ਗੱਲ ਆ, ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕੀਤੀਆਂ। ਹਾਂਜੀ ਉਹ ਆ। ਤੇ ਆਪਾਂ ਵਰਲਡ ਇਕਨੋਮਿਕ ਫੋਰਮ ਵਿੱਚ ਵੀ ਇਹ ਪੁਆਇੰਟ ਲੈ ਕੇ ਆਏ ਸੀ। ਵਰਲਡ ਇਕਨੋਮਿਕ ਫੋਰਮ ਦੇ ਵਿੱਚ ਵੀ 4 ਕੇ 5 ਟੋਟਲ ਅਸੀਂ ਪੱਗਾਂ ਵਾਲੇ ਬੰਦੇ ਦੇਖੇ ਸੀ। ਰਵਿੰਦਰ ਸਿੰਘ ਹੁਣਾਂ ਨੇ ਆਪਾਂ ਨਾਲ ਲਾਈਵ ਤੁਹਾਡੇ ਨਾਲ ਕਰਾਇਆ ਸੀ ਗੱਲਬਾਤ। ਗੱਲ ਇਹ ਹੈ ਕਿ ਸਿੱਖਾਂ ਕੋਲ ਜਾਂ ਇਨ ਜਨਰਲ ਪੰਜਾਬੀਆਂ ਕੋਲ ਇੰਨਾ ਕੁਝ ਦੇਣ ਨੂੰ ਹੈਗਾ ਦੁਨੀਆ ਭਰ ਨੂੰ, ਹੈ ਨਾ। ਕਲਚਰ ਦੇ ਵਿੱਚੋਂ ਜਾਂ ਮਿਹਨਤ ਕਰਨ ਦੇ ਪੱਖੋਂ ਜਾਂ ਆਪ ਵੀ ਇੰਨਾ ਕੁਝ ਪਾਉਣ ਨੂੰ ਹੈਗਾ ਇਸ ਪੂਰੇ ਇਨਫਰਾਸਟ੍ਰਕਚਰ ਦੇ ਵਿੱਚ, ਪਰ ਉਹ ਨਾ ਹੈ ਨਾ। ਤੁਸੀਂ ਪ੍ਰੈਜ਼ੈਂਟ ਦੇਖੋ ਤਾਂ ਕੁਝ ਵੀ ਨਹੀਂ ਨਾ ਪੂਰੇ ਇਨਫਰਾਸਟ੍ਰਕਚਰ ਦੇ ਵਿੱਚ ਜਾਂ ਪੂਰੇ ਇਸ ਗੇਮ ਦੇ ਵਿੱਚ। ਮੈਂ ਨਾ ਕੁਝ ਪਿਕਚਰ ਪ੍ਰੀਲਿਮਿਨਰੀ ਪਿਕਚਰ ਦੇਖ ਰਿਹਾ ਸੀ, ਉਹਦੇ ਵਿੱਚ ਨਾ ਆਪਣੇ ਜਿਹੜੇ JD ਵੈਂਸ ਆ ਉਹਨਾਂ ਦੇ ਨਾਲ ਉਹਨਾਂ ਦੀ ਵਾਈਫ ਊਸ਼ਾ ਵੈਂਸ, ਉਹਨਾਂ ਦੇ ਬੱਚੇ ਸਾਰੇ ਨਾ ਜਾ ਰਹੇ ਆ। ਉਹ ਤੋਂ ਇਲਾਵਾ ਇੱਕ ਦੋ ਪਿਕਚਰ ਹੈ ਜਿਨ੍ਹਾਂ ਨੇ ਮੇਰੀ that caught my eye। ਉਹਦੇ ਵਿੱਚ ਇਹ ਆ ਕਿ ਜਿਹੜੇ ਇੰਡੀਅਨ ਪ੍ਰੋਪੇਗੈਂਡਾ ਫੋਰਸਿਸ ਆ, ਉਹਦੇ ਵਿੱਚ ਮੈਂ ਖਾਸ ਤੌਰ ਤੇ ਖੁੱਲੇ ਤੌਰ ਦੇ ਉੱਤੇ ਜੋ ਮੈਨੂੰ ਲੱਗਦਾ ਕਿ ਓਪੀਨੀਅਨ ਹੈ ਨਾ ਆਪਣਾ, ਜਿਹੜੀ ਇੰਡੀਅਨ ਇੱਕ ਹੈਗੀ ਆ ਜਰਨਲਿਸਟ ਵਾਇਓ ਨਿਊਜ਼ ਦੇ ਵਿੱਚ ਵੀ ਪਹਿਲਾਂ ਹੁੰਦੀ ਸੀ, ਪਾਲਕੀ ਸ਼ਰਮਾ ਇਮੈਨੂਅਲ ਮੈਕਰੋਨ ਦੇ ਵਿੱਚ ਬੈਠੇ ਤੇ ਸਿੱਖਾਂ ਦੇ ਖਿਲਾਫ ਬਹੁਤ ਹੀ ਜ਼ਿਆਦਾ ਉਹਦਾ ਪ੍ਰੋਪੇਗੈਂਡਾ ਹੁੰਦਾ। ਸੋ ਜਦੋਂ ਇਦਾਂ ਦੇ ਲੋਕ ਇਸ ਹਾਇਰ ਪੋਜੀਸ਼ਨ ਦੇ ਉੱਤੇ ਬੈਠਦੇ ਆ, ਜਿਨ੍ਹਾਂ ਲੋਕਾਂ ਨਾਲ ਗੱਲਬਾਤ ਕਰਦੇ ਆ, ਉਹ ਸਾਡੇ ਐਜ਼ ਅ ਕਮਿਊਨਿਟੀ ਹੈ ਨਾ, ਉਹਨਾਂ ਕੁਛ ਨਾ ਕੁਛ ਇਦਾਂ ਦਾ ਕੰਮ ਨਹੀਂ ਹੁੰਦਾ ਜਿਹੜਾ ਸਾਨੂੰ ਪੁੱਠੇ ਰਾਹ ਜਿਹੜਾ ਪਾਏ। ਹੁਣ ਸਹੀ ਦੇਖੋ ਵੀ ਇੱਥੇ ਜਿਹੜੇ ਵੀ ਲੋਕ ਅਟੈਂਡ ਕਰ ਰਹੇ ਆ ਇਸ ਸਾਰੇ ਸਮਿਟ ਨੂੰ, ਹੈ ਨਾ, ਹੋਸਟ ਕੰਟਰੀ ਆ ਇਮੈਨੂਅਲ ਮੈਕਰੋਨ ਆ, ਜਾਂ ਹੋਰ ਜਿਹੜੇ ਸਿੱਖ ਚਿਹਰੇ ਇਮੈਨੂਅਲ ਮੈਕਰੋਨ ਨੂੰ ਇੱਥੇ ਮਿਲਣ ਤੇ ਜਿਹੜੇ ਸਿੱਖਾਂ ਦੇ ਕਈ ਜਿਹੜੇ ਮਸਲੇ ਆ ਉਹਦੇ ਬਾਰੇ ਗੱਲਬਾਤ ਕੀਤੀ ਜਾਵੇ। ਉਹ ਹੱਲ ਹੋਣੇ ਨਹੀਂ ਹੋਣੇ, ਉਹ ਵਾਈਡਰ ਪੋਲੀਟੀਕਲ ਮਸਲੇ ਆ, ਪਰ ਆਵਾਜ਼ ਤਾਂ ਉੱਥੋਂ ਤੱਕ ਘੱਟੋ ਘੱਟ ਪਹੁੰਚਦੀ ਨਾ ਜਿੱਦਾਂ ਫਰਾਂਸ ਦੇ ਵਿੱਚ ਗਵਰਨਮੈਂਟ ਆਈਡੀਜ਼ ਉੱਤੇ ਪੱਗ ਬੰਨਣ ਦੀ ਮਨਾਹੀ ਆ ਇੱਕ ਇਸ਼ੂ ਦੇ ਲੈ ਕੇ ਜਾਏ। ਪੂਰੇ ਜਿੰਨੀਆਂ ਹੁਣ ਤੱਕ ਰਾਜਕਰਨ ਘੱਟੋ ਘੱਟ 100 ਤੋਂ ਉੱਪਰ ਮੈਂ ਪਿਕਚਰ ਦੇਖ ਚੁੱਕਾ ਸਮਿਟ ਦੀਆਂ, ਇਨਕਲੂਡਿੰਗ ਕਿ ਇੰਡੀਆ ਦਾ ਕੋ-ਹੋਸਟ ਆ। ਮੈਨੂੰ ਇੱਕ ਵੀ ਸਿੱਖ ਚਿਹਰਾ ਜਾਂ ਪੰਜਾਬੀ ਨਾਮ ਹੀ ਮੈਨੂੰ ਨਹੀਂ ਲੱਗਾ ਪੂਰੇ ਇਸ ਸਮਿਟ ਵਿੱਚ। ਸੋ ਆਸ ਉਮੀਦ ਤੇ ਹੈ ਕਿ ਸਾਨੂੰ ਐਜ਼ ਅ ਕਮਿਊਨਿਟੀ ਕੋਈ ਨਾ ਕੋਈ ਟਾਸਕ ਫੋਰਸ ਜਿਹੜੀ ਉਹ ਇਦਾਂ ਦੀ ਆਪਾਂ ਨੂੰ ਬਣਾਉਣੀ ਪੈਣੀ ਆ, ਜਿਹਦੇ ਵਿੱਚ ਅਸੀਂ ਡੈਡੀਕੇਟਡਲੀ ਜਿਹੜੀ ਉਹ ਗੱਲਬਾਤ ਕਰ ਸਕੀਏ ਵੀ ਆਪਾਂ AI ਦੇ ਫੀਲਡ ਦੇ ਵਿੱਚ ਐਜ਼ ਅ ਕਮਿਊਨਿਟੀ ਕਿੱਦਾਂ ਵਧਣਾ, ਹੈ ਨਾ। ਕੁਛ ਨਾ ਕੁਛ ਸ਼ਾਇਦ ਅਸੀਂ ਇੱਕ ਕਮਿਊਨਿਟੀ ਫੰਡ ਐਸਟੈਬਲਿਸ਼ ਕਰ ਸਕੀਏ। ਪੰਜਾਬ ਦੇ ਵਿੱਚ ਤਾਂ ਆਪਾਂ ਗੱਲ ਕਰਦੇ ਹਾਂ ਕਿ ਚਲੋ ਠੀਕ ਆ, ਸਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਹੈਗਾ ਜਾਂ ਇਨਫਰਾਸਟ੍ਰਕਚਰ ਬਣ ਨਹੀਂ ਦਿੱਤਾ ਜਾਂਦਾ ਜਾਂ ਤੋੜ ਦਿੱਤਾ ਜਾਂਦਾ। ਡਾਇਸਪੋਰਾ ਕੰਟਰੀ ਵਿੱਚ ਤਾਂ ਸਾਨੂੰ ਕੋਈ ਨਹੀਂ ਨਾ ਰੋਕਦਾ। ਹਾਂ, ਇਹ ਤਾਂ ਕੋਈ ਕੰਟਰੋਵਰਸ਼ੀਅਲ ਜੀ ਕੋਈ ਗੱਲਬਾਤ ਵੀ ਨਹੀਂ ਹੈ ਇਹਦੇ ਵਿੱਚ, ਪਰ ਮੈਨੂੰ ਲੱਗਦਾ ਕਿ ਆਪਾਂ ਦਾ ਧਿਆਨ ਉਸ ਪਾਸੇ ਐਜ਼ ਅ ਕਮਿਊਨਿਟੀ ਨਹੀਂ ਹੈਗਾ। ਸੋ ਜੇ ਪੈਰਿਸ ਸਮਿਟ ਦੀ ਵੀ ਆਪਾਂ ਗੱਲ ਕਰਦੇ ਤੇ ਮੈਨੂੰ ਕੋਈ ਵੀ ਏਦਾਂ ਦਾ ਪੰਜਾਬੀ ਜਾਂ ਸਿੱਖ ਚਿਹਰਾ ਜਾਂ ਨਾਂ ਅਜੇ ਤੱਕ ਤਾਂ ਵੇਖਣ ਨੂੰ ਨਹੀਂ ਮਿਲਿਆ। ਆਪਾਂ ਬਾਕੀ ਮੈਂ ਮੋਨੀਟਰ ਕਰਦਾ ਰਹੂੰ ਅਗਲੇ 2 ਦਿਨ ਤੇ ਪੇਪਰ ਦੇਖਿਆ ਤੇ ਉਹਦੇ ਬਾਰੇ ਵੀ ਗੱਲਬਾਤ ਕਰਾਂ। ਜੀ ਬਿਲਕੁਲ। ਸੋ ਮੋਨੀਟਰ ਕਰਦਾ। ਅੱਛਾ, ਤੇ ਇਸ ਨੂੰ ਫੋਲੋ ਕਰਨ ਦੇ ਲਈ ਹਰਵਿੰਦਰ ਕਿਹੜਾ ਸੋਰਸ ਵਧੀਆ ਹੈ ਇਸ ਟਾਈਮ? ਟਵਿੱਟਰ ਤੇ ਬੈਟਰ ਆ, ਸੋਸ਼ਲ ਮੀਡੀਆ ਤੇ ਬੈਟਰ ਆ, ਕਿ ਚੈਟ GPT ਨੂੰ ਹੀ ਪੁੱਛੀ ਚੱਲੀਏ ਵੀ ਹਾਂ ਭਾਈ ਕੀ ਹੋਇਆ ਅੱਜ? ਹਾਂਜੀ, ਇਹਨਾਂ ਦੀ ਨਾ ਵੈਬਸਾਈਟ ਹੈਗੀ ਇੱਕ ਪ੍ਰੋਪਰ, ਜਿੱਥੋਂ ਮੈਂ ਜਿਹੜੇ ਤੁਹਾਨੂੰ ਡੇਟਾ ਥੀਮਸ ਦਾ ਵੀ ਲਿਆ ਉਹ ਹੈਗੇ elyse.fr ਫਰਾਂਸ ਦੀ ਵੈਬਸਾਈਟ ਆ, ਤੇ ELYSEE.fr। ਸੋ ਉਹਦੇ ਤੋਂ ਤੁਸੀਂ ਜਿਹੜੀ ਜਾਣਕਾਰੀ ਲੈ ਸਕਦੇ ਹੋ। ਉਹਨਾਂ ਦੇ ਡੈਫੀਨਿਟਲੀ ਟਵਿੱਟਰ ਹੈਂਡਲ ਵੀ ਹੋਣਗੇ। ਬਾਕੀ ਨਾ ਕੁਝ ਟੈਕ ਦੇ ਰਿਪੋਰਟਰ ਹੁੰਦੇ ਆ ਟਵਿੱਟਰ ਦੇ ਉੱਪਰ, ਤੇ ਉਹਨਾਂ ਨੂੰ ਜੇ ਤੁਸੀਂ ਫੋਲੋ ਕਰੋ ਤੇ ਉਹ ਜਿਹੜੀ ਆ ਤੁਹਾਨੂੰ ਅਪਡੇਟਸ ਦਿੰਦੇ ਰਹਿਣਗੇ ਇਸ ਸੰਬੰਧ ਦੇ ਵਿੱਚ। ਵੈਸੇ ਵੀ ਤੁਸੀਂ ਤੁਸੀਂ ਹੈਸ਼ਟੈਗ ਸਰਚ ਕਰਦੇ ਹੋ, ਹੈ ਨਾ, AI ਸਮਿਟ, ਉਹਦੇ ਤੋਂ ਤੁਹਾਨੂੰ ਕਾਫੀ ਜਾਣਕਾਰੀ ਜਿਹੜੀ ਉਹ ਮਿਲ ਜੂਗੀ। ਪਰ ਸਾਡੀ ਇਹ ਕੋਸ਼ਿਸ਼ ਇਹ ਰਹੂਗੀ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ, ਜਦੋਂ ਐਜ਼ ਥਿੰਗਸ ਗੈਟ ਮੋਰ ਕਲੀਅਰ ਕਿ ਕੀ ਗੱਲਾਂ ਬਾਤਾਂ ਹੋਈਆਂ, ਲੋਕਾਂ ਦੇ ਓਪੀਨੀਅਨ ਆਉਂਦੇ ਆ, ਓਪੀਨੀਅਨ ਪਹਿਲਾਂ ਰॉ ਇਨਫੋਰਮੇਸ਼ਨ ਆਉਂਦੀ, ਫਿਰ ਓਪੀਨੀਅਨ ਆਉਂਦੇ ਆ, ਫਿਰ ਉਹਨਾਂ ਉੱਤੇ ਰਿਪੋਰਟਸ ਲਿਖੀਆਂ ਜਾਂਦੀਆਂ, ਉਹਨਾਂ ਨੂੰ ਆਪਾਂ ਐਨਾਲਾਈਜ਼ ਕਰਦੇ ਰਵਾਂਗੇ ਤੇ ਆਪਣੇ ਵਿਊਅਰਸ ਸਰੋਤਿਆਂ ਤੱਕ ਚਾਹਾਂਗੇ ਕਿ ਕੀ ਚੱਲ ਰਿਹਾ ਜਾਂ ਕੀ ਕਰੰਟ ਬੌਂਡ ਕੀ ਸੀ ਕਰੰਟ ਬੌਂਡ ਨੂੰ ਕੀ ਆ। ਸੋ ਓਵਰਆਲ ਜੋ ਨਜ਼ਰ ਆ ਰਿਹਾ ਗਾਰਡ ਰੇਲਸ ਇਸ ਦੇ ਉੱਤੋਂ ਹੌਲੀ ਹੌਲੀ ਹਟ ਰਹੀਆਂ, ਜਿੱਦਾਂ ਦੇ ਬਿਆਨ ਆ ਰਹੇ ਆ, ਜਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਰਹੀਆਂ, ਜਿੱਥੇ ਇੰਡਸਟਰੀ ਅਮਰੀਕਾ ਦੇ ਵਿੱਚ ਆਪਣੇ ਆਪ ਨੂੰ ਸੈਲਫ ਰੈਗੂਲੇਟ ਕਰਨ ਦੇ ਲਈ ਕਾਂਗਰਸਮੈਨਸ ਦੇ ਕੋਲ ਮੋਹਰੇ ਜਾ ਰਹੀ ਸੀ,
ਤੇ ਹੁਣ ਜਿਹੜੇ ਸਿਆਸਤਦਾਨਾਂ ਦਾ ਰਵੱਈਆ ਵੀ ਇਸ ਦੇ ਪ੍ਰਤੀ ਜਿਹੜਾ ਉਹ ਬਦਲਿਆ। ਟਰੰਪ ਹੁਣਾਂ ਨੇ ਵੀ ਇਹ ਦੇਖੋ ਉਹ ਕਹਿੰਦੇ ਆ ਵੀ $500 ਬਿਲੀਅਨ ਦੀ ਇਨਵੈਸਟਮੈਂਟ ਹੋ ਰਹੀ ਆ ਜਾਂ ਸਟਾਰਗੇਟ ਪ੍ਰੋਜੈਕਟ ਆ ਰਿਹਾ ਆ। ਮੈਕਰੋਨ ਹੁਣਾਂ ਨੇ ਕਿਹਾ ਵੀ ਅਸੀਂ ਰੈੱਡ ਟੇਪ ਨੂੰ ਜਿਹੜੀ ਉਹ ਹਟਾਵਾਂਗੇ ਤਾਂ ਜੋ ਜਿਹੜਾ ਉਹ ਵਧੇ। ਤੇ ਜਿਹੜੇ ਤੀਜੇ ਬਲਾਕ ਦੀ ਗੱਲ ਕੀਤੀ ਉਹ ਤਾਂ ਹੈ ਹੀ ਸਰਕਾਰੀ ਸਾਰਾ, ਸੋ ਉਹਦੇ ਵਿੱਚ ਤਾਂ ਗਾਰਡ ਰੇਲ ਦਾ ਕੋਈ ਮਤਲਬ ਹੀ ਨਹੀਂ। ਹਾਂਜੀ, ਤੁਸੀਂ ਬੜਾ ਨਾ ਵਧੀਆ ਇੱਕ ਪੁਆਇੰਟ ਲੈ ਕੇ ਆਏ ਹੋ ਤੇ ਇਹਦੇ ਬਾਰੇ ਆਪਾਂ 2 ਮਿੰਟ ਹੋਰ ਗੱਲ ਕਰ ਲੈਂਦੇ ਹਾਂ। ਉਹ ਗੱਲ ਇਹ ਹੈ ਕਿ ਦੇਖੋ ਆਪਾਂ ਨਾ ਜਦੋਂ ਚੀਜ਼ਾਂ ਨੂੰ ਦੇਖਦੇ ਆ, ਜਿਹਦੀ ਓਵਰਆਲ ਸਮਝ ਲੈਣੀ ਹੋਵੇ ਚੀਜ਼ਾਂ ਦੀ, ਪੋਲੀਟਿਕਸ ਦੀ, ਟੈਕਨੋਲੋਜੀ ਦੀ, ਪੈਸੇ ਦੀ, ਤੇ ਉਹਨੂੰ ਆਪਾਂ ਏਦਾਂ ਬਿਲਕੁਲ ਨੈਰੋਆਈ ਦੇ ਨਾਲ ਨਹੀਂ ਦੇਖ ਸਕਦੇ। ਸਾਨੂੰ ਵਾਈਡਰ ਉਹਦਾ ਦੇਖਣਾ ਪੈਣਾ। ਦੇਖੋ ਇਹ ਵੀ ਜਿਉਂ DeepSeek ਸਾਹਮਣੇ ਆਉਂਦਾ ਤੇ ਉਹਦੇ ਤੋਂ ਬਾਅਦ ਜਿਹੜੀ ਸਾਰੀ ਕਨਵਰਸੇਸ਼ਨ ਹੀ ਵੱਖਰੀ ਹੋ ਜਾਂਦੀ, ਡਿਫਰੈਂਟ ਹੋ ਜਾਂਦੀ। ਉਹ ਤੋਂ ਪਹਿਲਾਂ ਰੈਗੂਲੇਸ਼ਨਸ ਦੀ ਜਿੱਦਾਂ ਤੁਸੀਂ ਕਿਹਾ ਗੱਲਬਾਤ ਚੱਲ ਰਹੀ ਆ, ਉਹ ਤੋਂ ਬਾਅਦ ਇੱਕ ਆਪਣਾ ਹੈ ਨਾ ਗੱਲਬਾਤ ਹੁੰਦੀ ਆ ਜਿਹਦੇ ਵਿੱਚ ਇਹ ਕਹਿੰਦੇ ਜਿੰਨੇ ਤੁਸੀਂ ਗਰਾਊਂਡ ਤੇ ਤਕੜੇ ਹੋਣੇ ਤੁਸੀਂ ਟੇਬਲ ਤੇ ਤਕੜੇ, ਹੈ ਨਾ। ਸੋ ਚਾਈਨਾ ਨੇ ਵੀ ਆਪਣੀ ਜਦੋਂ AI ਇਦਾਂ ਦਾ ਸਬਮਿਟ ਹੋਣ ਲੱਗਾ ਦੁਨੀਆ ਭਰ ਦਾ ਨਾ, ਉਹ ਵੱਡਾ ਉਪਰਾਲਾ ਹੈ। ਮੇਰੀ ਸਮਝ ਗਿਆਨ ਚ ਨਹੀਂ ਆ ਵੀ ਇਸ ਤੋਂ ਪਹਿਲਾਂ ਏਦਾਂ ਦਾ ਕੋਈ ਹੋਇਆ ਜਿੱਥੇ ਏਡਾ ਹਾਈ ਪਾਵਰ ਲੋਕ ਉੱਥੇ ਪਹੁੰਚੇ ਹੋਣ। ਸੋ ਉਹਦੇ ਤੋਂ ਪਹਿਲਾਂ ਆਪਣੀ ਡੋਮੀਨੈਂਸ ਵਿਖਾਉਣ ਦੇ ਲਈ ਸ਼ਾਇਦ ਉਹਦੀ ਟਾਈਮਿੰਗ ਉਸ ਤਰੀਕੇ ਨਾਲ ਹੋ ਸਕਦੀ ਆ ਕਿ ਜਿਹੜੀ ਵੀ ਪਾਲਿਸੀਜ਼ ਉੱਥੇ AI ਸਬਮਿਟ ਦੇ ਵਿੱਚ ਬਣਨੀਆਂ ਵਾ ਉਹਦੇ ਵਿੱਚ ਆਪਣੀ ਵੇਟੇਜ ਵਧਾਉਣ ਦੇ ਲਈ, ਹੈ ਨਾ। ਤੇ ਇਹ ਜਿਹੜੀ DeepSeek ਆ ਇਹਦੀ ਟਾਈਮ ਹੋ ਸਕਦੀ ਉਸ ਤਰੀਕੇ ਦੀ ਹੋਏ। ਅਸਲ ਵਿੱਚ ਹੈ ਜਾਂ ਨਹੀਂ ਹੈ ਤੇ ਉਹਨਾਂ ਦਾ ਟਾਈਮ ਹੀ ਦੱਸੇਗਾ, ਜਾਂ ਸ਼ਾਇਦ ਕਦੇ ਵੀ ਨਾ ਪਤਾ ਲੱਗੇ। ਪਰ ਮੈਨੂੰ ਲੱਗਦਾ ਕਿ ਜਦੋਂ ਆਪਾਂ ਏਦਾਂ ਦੇ ਡਿਸੀਜਨ ਉਠਾਉਂਦੇ ਆ ਜਾਂ ਦੇਖਦੇ ਆ, ਚੀਜ਼ਾਂ ਨੂੰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਨਾ, ਚੀਜ਼ਾਂ ਨੂੰ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਆ। ਕਿਹੜੀ ਟਾਈਮ ਦੇ ਉੱਤੇ ਕੀ ਹੋਇਆ ਤੇ ਉਹਦਾ ਕਿਹਨੂੰ ਉਹਦਾ ਫਾਇਦਾ ਹੋਇਆ, ਕੀ ਉਹਦਾ ਨੁਕਸਾਨ ਹੋਇਆ। ਚਲੋ ਔਨ ਦਾ ਸਪੌਟ ਤੇ ਕਈ ਵਾਰ ਨਹੀਂ ਪਤਾ ਲੱਗਦਾ, ਪਰ ਪੋਸਟ ਐਨਾਲਿਸਿਸ ਤਾਂ ਆਪਾਂ ਕਰ ਹੀ ਸਕਦੇ। ਬਿਲਕੁਲ, ਤੇ ਕਰਨਾ ਵੀ ਚਾਹੀਦਾ, ਤਾਂ ਹੀ ਉਤੋਂ ਸਿੱਖਾਂਗੇ। ਜੇ ਕੁਛ ਜੋ ਉਹਨੂੰ ਐਨਾਲਿਸਿਸ ਹੀ ਨਹੀਂ ਕਰਾਂਗੇ ਤੇ ਉਹਦੇ ਵਿੱਚ ਸਿੱਖਣ ਪਾਉਣ ਨੂੰ ਜਿਹੜਾ ਕੁਛ ਨਹੀਂ ਜਿਹੜਾ ਹੋਊਗਾ। ਇਹ ਵੀ ਦੱਸ ਜੇ ਹਰਵਿੰਦਰ ਵੀ ਇਹਦੇ ਵਿੱਚ ਗਵਰਨਮੈਂਟਲ ਆਰਗੇਨਾਈਜੇਸ਼ਨ, NGOs, ਅਕੈਡਮੀਆਂ, ਆਰਟਿਸਟ, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇਖੋ ਜਾ ਰਹੇ। ਅਮਰੀਕਾ ਦਾ ਹੁਣ ਤੁਸੀਂ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕੀਤੀ, ਉਹਨਾਂ ਦਾ ਪ੍ਰੈਜ਼ੀਡੈਂਟ ਆ ਉੱਥੇ, ਇੰਡੀਆ ਵਾਲੇ ਜਿਹੜੇ ਉੱਥੇ ਜਾ ਰਹੇ ਆ, ਹਰ ਬੰਦੇ ਜਿਹੜੇ ਉੱਥੇ ਜਾ ਰਹੇ ਆ। Nobody wants to stay in the dark। ਇਹਦੇ ਵਿੱਚ ਕੋਈ ਪਿੱਛੇ ਨਹੀਂ ਰਹਿਣਾ ਚਾਹੁੰਦਾ, ਕਿਉਂਕਿ ਜਿਹੜਾ ਵੀ ਕੋਈ ਇਸ ਚੀਜ਼ 'ਚ ਪਿੱਛੇ ਰਹਿ ਗਿਆ ਉਹ ਬਹੁਤ ਪਿੱਛੇ ਰਹਿ ਜਾਣਾ। ਉਹ ਕਦੀ ਕੈਚ ਅਪ ਨਹੀਂ ਕਰ ਪਾਊਗਾ ਇਹਦੇ ਨਾਲ। ਸੋ ਇਦਾਂ ਦੀ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਹੈ। ਸੋ ਦੇਰ ਰਾਜਕਾਰਨ ਉਹਦੇ 'ਚ ਇਹ ਗੱਲ ਦੱਸਦਾ ਕਿ ਇੱਕ ਪਿੱਛੇ ਰਹਿਣ ਦੀ ਵੀ ਗੱਲ ਨਹੀਂ, ਦੂਸਰੀ ਗੱਲ ਇਹ ਹੈ ਕਿ ਇਹ ਆਸ ਉਮੀਦ ਕੀਤੀ ਜਾ ਸਕਦੀ ਭਾਵੇਂ ਢਿੱਲੇ ਰੈਗੂਲੇਸ਼ਨ ਇਹਦੇ ਤੋਂ ਰੈਗੂਲੇਸ਼ਨ ਥੋੜੇ ਬਹੁਤੇ ਦੇ ਤੋਂ ਜ਼ਰੂਰ ਆਉਣਗੇ, ਹੈ ਨਾ। ਸੋ ਜਦੋਂ ਰੈਗੂਲੇਸ਼ਨ ਬਣਦੇ ਆ, ਹਰ ਇੱਕ ਜਿਹੜੇ ਸਪੈਸ਼ਲ ਇੰਟਰਸਟ ਗਰੁੱਪ ਆ, ਭਾਵੇਂ ਗਵਰਨਮੈਂਟ ਹੋਣ ਭਾਵੇਂ ਪ੍ਰਾਈਵੇਟ ਸੈਕਟਰ ਦੇ ਬੰਦੇ ਹੋਣ, ਉਹਨਾਂ ਨੂੰ ਇਹਦਾ ਜਿਹੜੇ ਰੈਗੂਲੇਸ਼ਨ ਆ, ਇੱਕ ਤਾਂ ਉਹਨੂੰ ਸਮਝੀਏ ਤੇ ਦੂਸਰਾ ਰੈਗੂਲੇਸ਼ਨ ਬਣਾਉਣ ਦੇ ਵਿੱਚ ਸਾਡੀ ਸੇ ਹੋਵੇ, ਜਿਹਨੇ ਸਾਨੂੰ ਉਹ ਪਾਲਿਸੀ ਜਿਹੜੇ ਸਾਨੂੰ ਐਗਜ਼ੈਕਟਲੀ ਜਾਂ ਜੇ ਪਾਲਿਸੀ ਤੋਂ ਬਚਣ ਦੇ ਲਈ ਹੈ ਤੇ ਜਾਂ ਦੂਜੇ ਨੂੰ ਦੱਬਣ ਦੇ ਲਈ ਹੁੰਦੀਆਂ ਆ। ਸੋ ਇਹ ਸਾਰੀਆਂ ਚੀਜ਼ਾਂ ਨਾਲ ਹੀ ਚੱਲ ਰਿਹਾ ਹੁੰਦਾ, ਨਾਲ ਹੀ ਪੈਰਲਲ ਹੀ ਜਿਹੜਾ ਇਹ ਚੱਲ ਰਿਹਾ ਹੁੰਦਾ। ਸੋ ਸਮਝਣਾ ਜ਼ਰੂਰੀ ਆ। ਤੇ ਆਪਾਂ ਇੱਥੇ ਬ੍ਰੇਕ ਲੈ ਲੈਂਦੇ ਹਾਂ ਹੁਣ, ਤੇ ਫਿਰ ਇਸ ਤੋਂ ਬਾਅਦ ਤੁਸੀਂ DeepSeek ਦੀ ਵੀ ਗੱਲ ਕੀਤੀ ਸੀ, ਉਹਦੀ ਵੀ ਕਰਦੇ ਹਾਂ ਬ੍ਰੇਕ ਤੋਂ ਬਾਅਦ ਚਰਚਾ। ਸੋ ਜੁੜੇ ਰਹੋ ਏਦਾਂ ਹੀ ਸਰੋਤਿਓ ਸਾਡੇ ਨਾਲ, ਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਆਪਣੇ ਨਾਲ ਹਰਵਿੰਦਰ ਸਿੰਘ। ਹਰਵਿੰਦਰ ਜੀ ਨੇ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਤੇ ਪੰਜਾਬੀ TV ਵੇਖ ਰਹੇ ਸਾਰੇ ਵਿਊਅਰਸ ਦਾ ਨਿੱਘਾ ਜੀ ਆਇਆ ਛੋਟੀ ਜਿਹੀ ਬ੍ਰੇਕ ਤੋਂ ਬਾਅਦ। DeepSeek ਦੀ ਗੱਲ ਕਰਦੇ ਹਾਂ। DeepSeek ਨੇ R1 ਆਪਣਾ ਜਿਹੜਾ ਮਾਡਲ ਆ ਉਹ ਘੱਲਿਆ ਸੀ, ਉਸ ਦਾ ਕਾਫੀ ਜਿਹੜਾ ਉਹ ਅਸਰ ਪਿਆ। ਇੱਕ ਵਾਰੀ ਆਪਾਂ ਦੇਖਿਆ ਵੀ ਅਮਰੀਕਾ ਦੇ ਵਿੱਚ ਤਾਂ ਬਿਲੀਅਨਸ ਆਫ ਡਾਲਰ ਕੰਪਨੀਆਂ ਜਿਹੜੀਆਂ ਉਹ ਲੂਜ਼ ਕਰ ਗਈਆਂ, ਉਹਨਾਂ ਦੀ ਵੈਲੂਏਸ਼ਨ ਘਟ ਗਈ। ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਕੁਛ ਜਿਹੜੇ ਉਹ ਸਵਾਲ ਆਏ ਆ। ਸੋ ਇੰਪੈਕਟ ਜਿਹੜੇ ਇਸ ਰਿਲੀਜ਼ ਦੇ ਕੀ ਜਿਹੜੇ ਉਹ ਆਪਾਂ ਦੇਖ ਰਹੇ ਹਾਂ, R1 ਦੇ ਜਿਹੜੇ ਵੱਖ-ਵੱਖ ਵੇਰੀਐਂਟ ਜਾਂ ਉਸਦੇ ਜਵਾਬ ਦੇ ਵਿੱਚ ਜਿਹੜੀਆਂ ਅਮਰੀਕਾ ਦੀਆਂ ਜਾਂ ਹੋਰ ਕੰਪਨੀਜ਼ ਹੈਗੀਆਂ ਆ, ਉਹ ਕੀ ਲੈ ਕੇ ਆ ਰਹੀਆਂ? ਰਾਜਕਰਨ ਵੇਖੋ, ਜਦੋਂ ਨਵਾਂ DeepSeek ਆਇਆ, ਜਦੋਂ ਇਹਨੇ ਥੱਲੀ ਪਾਈ DeepSeek ਨੇ, ਤੇ ਉਹਦੇ ਨਾਲ ਕੁਛ ਡੈਫੀਨੇਟਲੀ ਫਰਕ ਤਾਂ ਪਿਆ ਹੀ ਹੈ ਨਾ। ਹਰ ਇੱਕ ਜਿਹੜੇ ਕੰਪਨੀਜ਼ ਆ ਉਹਨਾਂ ਆਪੋ ਆਪਣੇ ਜਿਹੜੇ ਮਾਡਲ ਉਹ ਕੱਢਣੇ ਸ਼ੁਰੂ ਕਰ ਦਿੱਤੇ। ਦੇਖੋ ਇਹ ਇੱਕ ਗੇਮ ਚੇਂਜਰ ਹੀ ਸੀ। ਸੋ ਬੇਸਿਕਲੀ ਕੀ ਆ ਕਿ ਜਦੋਂ ਦੇ DeepSeek ਸਾਹਮਣੇ ਆਇਆ, ਉਹਦੇ ਰਿਜ਼ਲਟ ਸਾਰਿਆਂ ਨੇ ਦੇਖੇ ਤੇ ਪਹਿਲਾਂ ਤੇ ਜਿੱਦਾਂ ਸ਼ੌਕ ਹੁੰਦਾ ਸਾਰਿਆਂ ਨੂੰ, ਇਹਨਾਂ ਦੇ ਕਰਕੇ ਸੀ ਮਾਰਕੀਟ ਜਿਹੜੀਆਂ ਓਵਰ ਰਿਐਕਟ ਕਰਦੀਆਂ, ਹਰ ਇੱਕ ਚੀਜ਼ ਨੂੰ ਇਮੋਸ਼ਨਲ ਹੁੰਦੀ ਆ ਵਾਲ ਸਟਰੀਟ ਦੇ, ਤੇ ਉਹਨੇ ਬਹੁਤ ਜ਼ਿਆਦਾ ਉਹਦੇ ਤੇ ਇੰਪੈਕਟ ਪਾਇਆ। ਫਿਰ ਹੌਲੀ ਹੌਲੀ ਥੋੜਾ ਜਿਹਾ ਲੋਕਾਂ ਨੂੰ ਡਾਈਜੈਸਟ ਹੋਣੀ ਸ਼ੁਰੂ ਹੋਈ ਵੀ ਇਹ
ਇਟਸ ਅ ਨਿਊ ਰਿਐਲਿਟੀ ਹੈ ਨਾ, ਇਹ ਇੱਕ ਨਵੀਂ ਹੁਣ ਰਿਐਲਿਟੀ ਆ। ਸੋ ਉਸ ਤੋਂ ਬਾਅਦ ਉਹ ਜਿਹੜੀ ਇੰਟੀਗ੍ਰੇਸ਼ਨ ਆ ਧੜਾ ਧੜ ਜਿਹੜੀ ਆ ਹੋਣੀ ਸ਼ੁਰੂ ਹੋਈ। ਸੋ ਦੇਖੋ ਰਾਜਕਰਨ ਕੀ ਆ ਕਿ ਜਿਹੜੇ ਜੇ ਤੁਸੀਂ ਇਹਨੂੰ ਜਿਹੜੇ ਯੂਜ਼ਰ ਆ ਉਹਨੂੰ ਇਸ ਚੀਜ਼ ਦਾ ਪਤਾ ਹੋਊਗਾ ਕਿ ਜਿਹੜੇ ਇਹ ਮਾਡਲਸ ਆ ਇਹਨਾਂ ਦੇ ਪਲੇਟਫਾਰਮ ਬਣੇ ਹੋਏ ਆ ਵੱਖ-ਵੱਖ ਕੰਪਨੀਆਂ ਦੇ ਵਿੱਚ ਮਾਈਕਰੋਸਾਫਟ ਦਾ ਐਜ਼ਿਓਰ ਪਲੇਟਫਾਰਮ ਆ, Amazon ਦਾ ਆਪਣਾ ਇੱਕ ਪੂਰਾ ਇਨਫਰਾਸਟ੍ਰਕਚਰ ਆ, ਹੈ ਨਾ, ਇਸੇ ਤਰ੍ਹਾਂ ਵੱਖ-ਵੱਖ ਕੰਪਨੀਆਂ ਦੇ। ਸੋ ਉਹਨਾਂ ਦੇ ਵਿੱਚ ਜਿਹੜਾ ਇਹ ਧੜਾ ਧੜ ਸਾਨੂੰ ਸਾਹਮਣੇ ਦੇਖਣ ਨੂੰ ਮਿਲਿਆ। ਸੋ ਇਹਦੀ ਪਹਿਲੀ ਚੀਜ਼ ਤੇ ਜਿਹੜੀ ਇੰਟੀਗ੍ਰੇਸ਼ਨ ਆ, ਕਿਉਂਕਿ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਰਿਐਲਿਟੀ ਆ, ਸੋ ਉਹਦੀ ਇੰਟੀਗ੍ਰੇਸ਼ਨ ਜਿਹੜੀ ਉਹ ਸਾਹਮਣੇ ਆਉਣੀ ਸ਼ੁਰੂ ਹੋਈ। ਸੋ ਉਸ ਤੋਂ ਬਾਅਦ ਜਿਹੜਾ ਅਗਲਾ ਰਾਜਕਰਨ ਦਾ ਇੰਪੈਕਟ ਇਹ ਆ ਕਿ ਹੁਣ ਜੋ ਕਿਉਂਕਿ ਓਪਨ ਸੋਰਸ ਆ, ਹੈ ਨਾ, ਓਪਨ ਸੋਰਸ ਹੋਣ ਕਰਕੇ ਜਿਹੜੇ ਕਾਫੀ ਜਿਹੜੇ ਮਾਡਲਸ ਜਿਨ੍ਹਾਂ ਨੇ ਕੰਪਨੀਆਂ ਨੇ ਰੋਕੇ ਹੋਏ ਸੀ ਵੀ ਆਪਾਂ ਬਾਹਰ ਕੱਢਾਂਗੇ ਟ੍ਰੈਕਸ਼ਨ ਲੈਣ ਦੇ ਵਾਸਤੇ, ਮਿਸਾਲ ਦੇ ਤੌਰ ਤੇ ਜੈਮਨਾਈ ਦੀ, ਗੂਗਲ ਦੀ ਆਪਾਂ ਗੱਲ ਕਰ ਲਈਏ, ਜੈਮਨਾਈ 2.0 ਹੁਣ ਸਾਰਿਆਂ ਦੇ ਲਈ ਐਡਵਾਂਸ ਰੀਜ਼ਨਿੰਗ ਦਾ। ਸੋ ਉਹ ਵੀ ਜਿਹੜਾ ਉਹਨਾਂ ਨੇ ਬਾਹਰ ਕੱਢ ਦਿੱਤਾ। ਉਸ ਤੋਂ ਬਾਅਦ ਹੋਰ ਵੀ ਜਿਹੜੇ ਕਈ ਆ ਮਾਡਲ ਜਿਹੜੇ ਆ ਉਹ ਸਾਡੇ ਸਾਹਮਣੇ ਆਉਣੇ ਸ਼ੁਰੂ ਹੋਏ ਆ। ਯੂਰਪ ਦੀ ਆਪਾਂ ਗੱਲ ਕਰੀਏ ਤੇ ਉਹਨਾਂ ਨੇ ਇੱਕ ਮਲਟੀਲਿੰਗੁਅਲ, ਕਿਉਂਕਿ ਯੂਰਪ ਸਾਨੂੰ ਪਤਾ ਮਲਟੀ ਲੈਂਗੁਏਜਸ ਹੈ ਨਾ ਕਰਦੀਆਂ ਆਉਂਦੀਆਂ ਵਾ, ਸੋ ਉਹਨਾਂ ਨੇ ਵੀ ਇੱਕ ਓਪਨ ਸੋਰਸ ਜਿਹੜਾ ਮਾਡਲ ਆ ਕੱਢ ਕੇ ਬਾਹਰ ਕੱਢਿਆ, ਉਹਦਾ ਨਾਮ ਰੱਖਿਆ ਓਪਨ ਯੂਰੋ LLM, ਹੈ ਨਾ। ਓਪਨ ਸੋਰਸ AI ਇਨੀਸ਼ੀਏਟਿਵ ਆ ਜਿਹੜਾ ਅੱਜ ਦਾ ਪ੍ਰਾਇਮਰੀ ਜਿਹੜਾ ਫੋਕਸ ਹੈਗਾ ਉਹ ਬੇਸਿਕਲੀ ਟੈਕਸਟ, ਸਪੀਚ ਤੇ ਸਟਰਕਚਰ ਡਾਟਾ ਪ੍ਰੋਸੈਸਿੰਗ ਆ, ਪਰ ਬੇਸਿਕਲੀ ਇਹਦੇ ਨਾਲ ਇੱਕ ਜਿਹੜਾ ਮੁਹਾਨ ਆ ਉਹ ਓਪਨ ਸੋਰਸ ਦੇ ਵੱਲ ਨੂੰ ਕਮਿਊਨਿਟੀ ਦਾ ਉਹ ਚੱਲ ਪਿਆ। ਜੀ, ਅੱਛਾ, ਤੇ ਡੀਪ ਸੀਕ ਦੇ ਮਾਮਲੇ ਦੇ ਵਿੱਚ ਜਿਹੜੇ CEOs ਆ ਉਹਨਾਂ ਨੇ ਕਿੱਦਾਂ ਰਿਸਪੌਂਡ ਕੀਤਾ ਆ, ਚਾਹੇ ਉਹ ਸੈਮ ਐਲਟਮੈਨ ਹੋਣ, ਚਾਹੇ ਸਤਿਆ ਨਡੇਲਾ ਹੋਣ, ਚਾਹੇ NVIDIA ਵਾਲੇ ਵਾਂਗ ਹੋਣ। ਸੋ ਇਹ ਕਿੱਦਾਂ ਉਹਨਾਂ ਨੇ ਜਿਹੜਾ ਰਿਸਪੌਂਡ ਕਿੱਦਾਂ ਉਹਨਾਂ ਨੇ ਕੀਤਾ ਕਿ ਉਹਦੇ ਬਰਾਬਰ ਸਿਰਫ ਇੱਕ ਆਪਣਾ ਨਵਾਂ ਇਨਹਾਂਸਡ ਮਾਡਲ ਜਿਹੜਾ ਉਹ ਪੇਸ਼ ਕਰਕੇ, ਜਾਂ ਉਹਨੂੰ ਲੈ ਕੇ ਚਿੰਤਾ ਉਹਨਾਂ ਨੇ ਪ੍ਰਗਟਾਈ, ਜਾਂ ਕੀ ਉਹਨਾਂ ਦੇ ਕੀ ਰਿਸਪੌਂਸ ਕਿੱਦਾਂ ਦਾ ਸੀਗਾ? ਸੋ ਆਪਾਂ ਪਹਿਲੀ ਵਾਰ ਦੇਖੇ ਜਦੋਂ ਨਵਾਂ ਡੀਪ ਸੀਕ ਦਾ ਮਾਡਲ ਹੈ, ਸੈਮ ਐਲਟਮੈਨ ਨੇ ਆਪਣੇ ਟਾਕ ਸ਼ੋ ਵਿੱਚ ਵੀ ਕਵਰ ਕੀਤਾ, ਉਹਨਾਂ ਕਾਫੀ ਪਲੈਬਰ ਕੀਤਾ ਵੀ ਇਹਨਾਂ ਡੇਟਾ ਚੋਰੀ ਕਰ ਲਿਆ, ਨਾ ਇਦਾਂ ਕਰ ਲਿਆ ਨਾ, ਤੇ ਆਪਾਂ ਉਦੋਂ ਵੀ ਗੱਲ ਕੀਤੀ ਸੀ ਕਿ ਇਹ ਇਨੀਸ਼ੀਅਲ ਰਿਐਕਸ਼ਨ ਆ, ਆਉਣ ਵਾਲੇ ਟਾਈਮ ਦੇ ਵਿੱਚ ਦੇਖਾਂਗੇ ਇਹਦਾ ਕੀ ਬਣਦਾ। ਸੋ ਉਹਦੇ ਵਿੱਚ ਥੋੜੀ ਜਦੋਂ ਧੂੜ ਬੈਠੀ ਤੇ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਜਿਹੜੇ ਆਲਮੋਸਟ ਸਾਰੇ ਜਿਹੜੇ CEOs ਆ, ਇਨਕਲੂਡਿੰਗ ਪ੍ਰੈਜ਼ੀਡੈਂਟ ਟਰੰਪ, ਹੈ ਨਾ, ਜਿਹੜੇ CEO ਨਹੀਂ ਹੈ ਪਰ ਅਮਰੀਕਾ ਦੇ ਸਟੇਟ ਨੂੰ ਹੈਡ ਕਰਦੇ ਆ, ਸੋ ਉਹਨਾਂ ਦੇ ਵੀ ਇੱਕ ਇਹ ਕਿਹਾ ਕਿ ਵੀ ਰੀਅਲ ਕੰਪੀਟੀਸ਼ਨ ਵੀ ਪਿੱਛੇ ਰਹਿ ਗਏ। ਮਾਈਕਰੋਸਾਫਟ CEO ਦੀ ਆਪਾਂ ਗੱਲ ਕਰਦੇ, ਸਤਿਆ ਨਡੇਲਾ, ਉਹਨਾਂ ਨੇ ਡੀਪ ਸੀਕ ਨੂੰ ਰੀਅਲ ਇਨੋਵੇਸ਼ਨ ਕਿਹਾ, ਹੈ ਨਾ, ਤੇ ਉਹਨਾਂ ਕਿਹਾ ਕਿ R1 ਮਾਡਲ ਨੂੰ ਅਸੀਂ ਵਿੰਡੋਜ਼ ਦੇ ਵਿੱਚ ਸਪੋਰਟ ਕਰਾਂਗੇ। ਓਪਨ AI ਦੇ ਜਿਹੜੇ ਸੈਮ ਐਲਟਮੈਨ ਸੀ ਉਹਨਾਂ ਨੇ ਹਰ ਕਿਸੇ ਨੂੰ ਕਿਹਾ ਇਟਸ ਅ ਗ੍ਰੇਟ ਮਾਡਲ, ਹੈ ਨਾ, ਤੇ ਉਹਨਾਂ ਇਹ ਕਿਹਾ ਕਿ ਇਹਦੇ ਨਾਲ ਐਮਫੇਸਾਈਜ਼ ਆਪਾਂ ਮੈਂ ਕਰਦਾ ਵੀ ਕੰਪੀਟੀਸ਼ਨ ਜਿਹੜਾ ਉਹ ਉਹਦੀ ਆਪਾਂ ਨੂੰ ਮੋਟੀਵੇਸ਼ਨ ਹੋਣੀ ਚਾਹੀਦੀ ਹੈ ਕਿ ਆਪਾਂ ਨੇ ਕੋਈ ਰੀਅਲ ਕੰਪੀਟੀਟਰ ਹੈਗਾ। ਐਪਲ ਦੇ CEO ਜਿਹੜੇ ਟਿਮ ਕੁਕ ਆ, ਉਹਨਾਂ ਵੀ ਇਹਨੂੰ ਇੱਕ ਵੈਲਕਮ ਇਨੋਵੇਸ਼ਨ ਕਿਹਾ ਕਿ ਜਿਹੜਾ ਐਫੀਸ਼ੀਐਂਸੀ ਨੂੰ ਵਧਾਊਗਾ ਆਉਣ ਵਾਲੇ ਸਮੇਂ ਦੇ ਵਿੱਚ। ਪੈਲੰਟੀਅਰ ਦੇ CEO ਐਲੈਕਸ ਕਾਰਪ ਦੀ ਆਪਾਂ ਗੱਲ ਕਰਦੇ ਆ ਤੇ ਉਹਨਾਂ ਬੜੀ ਕਿਹਾ ਕਿ ਇਟਸ ਇੰਪੋਰਟੈਂਸ ਆਫ ਆਲ ਕੰਟਰੀ ਐਫਰਟ ਟੂ ਰਿਮੇਨ ਕੰਪੀਟੀਟਿਵ, ਹੈ ਨਾ। ਸੋ ਉਹਨਾਂ ਕੋਲੈਬੋਰੇਸ਼ਨ ਦੀ ਹੁਣ ਜਿੱਦਾਂ ਗੱਲਬਾਤ ਜਿਹੜੀ ਤੋਰੀ ਆ। ਮੈਟਾ ਦੇ CEO ਦੀ ਗੱਲ ਕਰਦੇ ਆ, ਮਾਰਕ ਜ਼ਕਰਬਰਗ ਨੇ, ਉਹਨਾਂ ਕਿਹਾ ਵੀ ਇਟਸ ਟੂ अर्ਲੀ ਟੂ ਐਕਸੈਸ ਦ ਫੁੱਲ ਇੰਪੈਕਟ ਔਨ ਇਨਫਰਾਸਟ੍ਰਕਚਰ ਐਂਡ ਕੈਪੈਕਸ, ਕਿਉਂਕਿ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਕਿ ਇਹ ਜਿਹੜੀਆਂ ਵੱਡੀਆਂ ਕੰਪਨੀਆਂ Amazon ਹੋ ਗਈ, ਗੂਗਲ ਹੋ ਗਈ, ਮੈਟਾ ਹੋ ਗਈ, ਕੰਬਾਈਨਡ ਤਕਰੀਬਨ 300-350 ਬਿਲੀਅਨ ਡਾਲਰ ਜਿਹੜਾ ਉਹ ਆਵਲੇ ਸਾਲ ਦੇ ਵਿੱਚ 2025 ਦੇ ਉੱਤੇ AI ਡਿਵੈਲਪਮੈਂਟ ਇਨਕਲੂਡਿੰਗ ਡਾਟਾ ਸੈਂਟਰ ਬੁਲਾ। ਸੋ ਉਹਦੇ ਵਿੱਚ ਇਹ ਚੀਜ਼ ਉਹਨਾਂ ਨੇ ਦੇਖਣੀ ਪਊਗੀ ਵੀ ਇਹਦਾ ਫੁੱਲ ਇੰਪੈਕਟ ਔਨ ਇਨਫਰਾਸਟ੍ਰਕਚਰ ਐਂਡ ਕੈਪੈਕਸ, ਇਹਨੂੰ ਆਪਾਂ ਐਨਾਲਾਈਜ਼ ਕਰਾਂਗੇ। ਇੱਥੇ ਆਪਾਂ 1 ਮਿੰਟ ਲਈ ਰੁਕ ਜਾਂਦੇ ਆ, ਮੈਂ ਹੋਰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ ਵੀ ਉਹਨੇ ਇਹ ਵਰਡ ਕਿਉਂ ਕਿਹਾ, ਹੈ ਨਾ। ਸੋ ਉਹਨੇ ਇਸ ਲਈ ਕਿਹਾ ਕਿਉਂਕਿ ਮਾਈਕਰੋਸਾਫਟ ਜਿਹੜਾ ਆਪਾਂ ਇਸ ਬਾਰੇ ਗੱਲ ਕੀਤੀ ਕਿ $65 ਬਿਲੀਅਨ ਦੇ ਕਰੀਬ ਇਨਵੈਸਟਮੈਂਟ ਕਰ ਰਿਹਾ, ਤੇ ਉਹਦੇ ਵਿੱਚ ਜ਼ਿਆਦਾ ਜਿਹੜੀ ਇਨਵੈਸਟਮੈਂਟ ਹੈ ਦੈਟ ਇਨਕਲੂਡਸ 1.3 ਮਿਲੀਅਨ H800 ਚਿਪਸ ਆ ਜਿਹੜੀਆਂ H100 ਹਨਾ, ਜਿਹੜੀਆਂ NVIDIA ਦੀਆਂ। ਹੁਣ ਡੀਪ ਸੀਕ ਨੇ ਸੌਫਟਵੇਅਰ ਦੀ ਜਿਹੜੀ ਉਹਨੇ ਸੌਫਟਵੇਅਰ ਬੇਸ ਉੱਤੇ ਜ਼ਿਆਦਾ ਫੋਕਸ ਕਰਕੇ ਹਾਰਡਵੇਅਰ ਦੀ ਜਿਹੜੀ ਲਿਮਿਟੇਸ਼ਨ ਘਟਾ ਦਿੱਤੀ, ਕਿਉਂਕਿ ਸਾਨੂੰ ਪਤਾ ਵੀ ਚਾਈਨਾ ਦੇ ਕੋਲ ਹਾਈ ਪਾਵਰਡ GPU ਚਿਪਸ NVIDIA ਤੋਂ ਨਹੀਂ ਮਿਲੀ, ਅਵੇਲੇਬਲ ਹੀ ਨਹੀਂ ਉਹਨਾਂ ਕੋਲ, ਅਵੇਲੇਬਲ ਨਹੀਂ ਸੀ। ਹੋ ਸਕਦਾ ਕੁਝ ਨਾ ਸਮਗਲ ਕੀਤੀਆਂ ਹੋਣ, ਉਹਦੇ ਬਾਰੇ ਵੀ ਗੱਲਬਾਤ ਜਿਹੜੀ ਉਹ ਚੱਲ ਰਹੀ ਕਿ ਸ਼ਾਇਦ ਉਹਨਾਂ ਸਿੰਗਾਪੁਰ ਤੋਂ ਚਿਪਸ ਜਿਹੜੀ ਕੋਈ ਸਮਗਲ ਕੀਤੀ, ਪਰ ਕਹਿਣਾ ਮਤਲਬ ਵੀ ਓਪਨਲੀ ਉਹਨਾਂ ਕੋਲ ਅਵੇਲੇਬਲ ਨਹੀਂ ਸੀ। ਥਰਡ ਪਾਰਟੀ ਤੋਂ ਤੁਸੀਂ ਉਹ ਲਿਮਿਟਡ ਨੰਬਰ ਹੀ ਪ੍ਰੋਕਿਉਰ ਕਰ ਸਕਦੇ ਹੋ ਨਾ, ਤੇ ਕਰ ਵੀ ਲਿਆ। ਤੇ ਉਹਦੇ ਵਿੱਚ ਹੁਣ ਉਹਨਾਂ ਇਨਫਰਾਸਟ੍ਰਕਚਰ ਤੇ ਕੈਪੈਕਸ ਦੀ ਗੱਲ ਇਸ ਲਈ ਕੀਤੀ ਕਿ ਜੇ ਡੀਪ ਸੀਕ
ਯੂਜ਼ਿੰਗ ਸਮਾਲ ਕੰਪਿਊਟ ਪਾਵਰ ਐਡਾ ਵਧੀਆ ਮਾਡਲ ਕ੍ਰੀਏਟ ਕਰ ਸਕਦਾ, ਤੇ ਸ਼ਾਇਦ ਉਹ ਰੀਥਿੰਕ ਜਾਂ ਰੀਸਟ੍ਰੈਟੇਜਾਈਜ਼ ਕਰ ਰਿਹਾ ਕਿ ਜਿੰਨਾ ਮੈਂ ਇਨਵੈਸਟਮੈਂਟ ਸੋਚਿਆ ਸੀ ਚਿਪਸ ਦੇ ਉੱਤੇ ਉਹਦੀ ਲੋੜ ਹੈਗੀ ਹੈ ਕਿ ਨਹੀਂ, ਸ਼ਾਇਦ ਮੈਂ I think right now is the talk of the town. You don't need that much money AI ਦੇ ਮਾਡਲ ਜਨਰੇਟ ਕਰਨ ਦੇ ਲਈ। ਹਾਂਜੀ ਹਾਂਜੀ। ਸੋ ਇਹ ਇਦਾਂ ਦੇ ਜਿਹੜੇ ਰਿਐਕਸ਼ਨ ਆ ਉਹ ਸੀਈਓਜ਼ ਦੇ ਵੱਡੇ ਕੰਪਨੀਆਂ ਦੇ ਜਿਹੜੇ ਇੰਪੈਕਟ ਕੀ ਤੁਸੀਂ ਜਿਹੜਾ ਦੇਖਦੇ ਆ ਡੀਪ ਸੀਕ ਦਾ ਜਿਹੜਾ ਇਸ ਨੂੰ ਲੈ ਕੇ, ਤੇ ਨਾਲੇ ਥੋੜਾ ਮਾਡਲ ਵੀ ਆਪਾਂ ਜੇ ਕੰਪੇਅਰ ਕਰੀਏ ਕੀ ਜਵਾਬ ਵੀ ਕੀ ਦਿੰਦੇ ਨੇ? ਸੋ ਇਹ ਤਾਂ ਬੜਾ ਵਾਈਡ ਇੱਕ ਕੁਐਸਚਨ ਆ। ਸੋ ਆਪਾਂ ਟੈਕਨੀਕਲ ਐਸਪੈਕਟ ਦੀ ਗੱਲ ਕਰਦੇ ਹਾਂ, ਆਪਾਂ ਪਿਛਲੇ ਟਾਕ ਸ਼ੋ ਵਿੱਚ ਵੀ ਕੀਤਾ ਕਿ ਟੈਕਨੀਕਲੀ ਇਹ ਮਾਡਲ ਕਾਫੀ ਕੰਪੈਟੀਟਿਵ ਆ। ਮਤਲਬ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਆਪਾਂ ਐਜ ਕੇਸ ਹੁੰਦੇ ਆ ਕਿ ਦੇਖੋ ਜੇ ਅਸੀਂ ਨਾਰਮਲ ਅਸੀਂ ਕੰਪਿਊਟੇਸ਼ਨਲ ਹੈ ਨਾ ਜਾਂ ਹੋਰ ਜਿਹੜੇ ਰੈਗੂਲਰ ਆਨਸਰ ਲਵਾਂਗੇ ਉਹ ਤੇ ਇੱਕੋ ਜਿਹੇ ਮਿਲਣੇ ਆ। ਕਾਰਨਰ ਦੇ ਐਜ ਕੇਸਿਸ ਹੁੰਦੇ ਕਿ ਸਪੈਸ਼ਲ ਕੇਸਿਸ ਦੀ ਆਪਾਂ ਦੋਵਾਂ ਦੇ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਉਹਦੇ ਵਿੱਚ ਮੈਂ ਕੁਝ ਪੰਜਾਬੀ ਦਾ ਰਿਸਰਚ ਕੀਤਾ ਸੀ, ਉਹਦੇ ਵਿੱਚ ਮੈਂ ਆਪਣੇ ਪਿਛਲੇ ਟਾਕ ਸ਼ੋ ਵਿੱਚ ਵੀ ਆਪਾਂ ਗੱਲ ਕੀਤੀ ਕਿ ਉਹ ਮੈਨੂੰ ਓਪਨ ਸੀ ਜਿਹੜਾ ਡੀਪ ਸੀਕ ਆ ਜਿਹੜਾ ਉਹਦਾ ਮੈਨੂੰ ਜਿਹੜੇ ਰਿਸਪੌਂਸਸ ਆ ਉਹ ਥੋੜੇ ਬੈਟਰ ਲੱਗੇ। ਅੱਛਾ, ਪਰ ਹੁਣ ਆਪਾਂ ਉਹ ਤੋਂ ਗੱਲ ਅੱਗੇ ਕਰਦੇ ਹਾਂ ਕਿ ਬਾय द एंड ऑफ द डे इट डजंट मैटर है ना मॉडल की आए, सारी गलबात क्यों चल रही है, लोग पेरिस समिट विच क्यों बैठे, इन्नी इन्वेस्टमेंट ਜਿਹੜੀ ਹੈ ਕਿਉਂ ਚੱਲ, ਇਸ ਖਾਸ ਤੌਰ ਤੇ ਸਰਕਾਰਾਂ ਇੰਨੀਆਂ ਜ਼ਿਆਦਾ ਕਿਉਂ ਇੰਟਰਸਟਿਡ ਆ। ਸੋ ਉਹ ਆਪਾਂ ਨੂੰ ਐਜ਼ ਅ ਮਿਨੋਰਿਟੀ ਇਹ ਚੀਜ਼ ਧਿਆਨ ਰੱਖਣ ਦੀ ਲੋੜ ਆ ਕਿ ਭਾਵੇਂ ਇੱਕ ਟੈਕਨੋਲੋਜੀ ਹੈ ਨਾ ਤੇ ਭਾਵੇਂ ਕੋਈ ਹੋਰ ਇਦਾਂ ਦਾ ਇਨਫਰਾਸਟ੍ਰਕਚਰ ਹੈਗਾ, ਉਹ ਇਹ ਅੱਜ ਦੀ ਜਿਹੜੀ ਦੁਨੀਆ ਹੈਗੀ ਆ ਨੈਰੇਟਿਵ ਕੰਟਰੋਲ ਹੈ ਨਾ। ਚੀਜ਼ਾਂ ਨੂੰ ਨੈਰੇਟਿਵ ਨੂੰ ਜਿਹਦੇ ਕੋਈ ਇਨਫਰਾਸਟ੍ਰਕਚਰ ਆ ਉਹਨੇ ਇਨਫੋਰਮੇਸ਼ਨ ਕੰਟਰੋਲ ਕਰਨੀ, ਜਿਹਨੇ ਇਨਫੋਰਮੇਸ਼ਨ ਕੰਟਰੋਲ ਕਰਨੀ ਉਹਨੇ ਨੈਰੇਟਿਵ ਕੰਟਰੋਲ ਕਰਨਾ। ਇਹਦੀ ਰਾਜਕਨ ਆਪਾਂ ਐਗਜ਼ਾਮਪਲ ਵੀ ਆਪਾਂ ਲੈ ਲੈਨੇ ਆ, ਆਪਾਂ ਜਿੱਦਾਂ ਆਫਲਾਈਨ ਗੱਲ ਕਰਦੇ ਸੀ ਦਿਖਾ ਦਿੰਨੇ ਆਪਾਂ ਨੇ, ਜਿਹੜੇ ਦੇਖਣ ਵਾਲਿਆਂ ਨੂੰ ਨਾਲ ਦਿਖਾ ਵੀ ਦਿੰਨੇ ਆ। ਹਾਂਜੀ ਹਾਂਜੀ। ਸੋ ਆਪਾਂ ਕੋਸ਼ਿਸ਼ ਕੀਤੀ ਨਾ ਵੀ ਆਪਾਂ ਦੇਖੀਏ, ਕਿਉਂਕਿ ਜਿੰਨੇ ਨੇ ਮਾਡਲ ਡਿਵੈਲਪ ਕੀਤਾ ਹੋਇਆ ਉਹ ਆਪਣੀ ਛਾਪ ਉਹਦੇ ਉੱਤੇ ਜ਼ਰੂਰ ਛੱਡਦਾ ਹੀ ਛੱਡਦਾ। ਤੇ ਨਾ ਆਪਾਂ ਕਿਹਦੀ ਦਿਖਾਉਣੀ ਚਾਹੁੰਦੇ ਆ, ਪਹਿਲਾਂ ਚੈਟ ਜੀਪੀਟੀ ਦੀ ਦਿਖਾਈਏ ਕਿ ਪਹਿਲਾਂ ਡੀਪ ਸੀਕ ਦੀ? ਹਾਂਜੀ, ਪਹਿਲਾਂ ਚੈਟ ਜੀਪੀਟੀ ਤੇ ਆਪਾਂ ਗੱਲ ਕਰ ਲੈਂਦੇ ਹਾਂ ਨਾ ਨੈਰੇਟਿਵ ਦੀ, ਆਪਾਂ ਕਿਉਂਕਿ ਗੱਲ ਨੂੰ ਛੋਇਆ ਆਪਾਂ ਉਹਦੇ ਬਾਰੇ ਚੱਲਦੇ ਹਾਂ। ਵੀ ਚੈਟ ਜੀਪੀਟੀ ਨੂੰ ਸਵਾਲ ਪੁੱਛਿਆ ਵੀ ਤਿੱਬਤ ਹੈ ਨਾ ਪੰਜਾਬ ਦੇ ਗੁਆਂਢ ਵਾਲਾ ਸੂਬਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਿੱਬਤ ਤੱਕ ਹੁੰਦਾ ਸੀ। ਸੋ ਉਹਦੇ ਵਿੱਚ ਆਪਾਂ ਕਹਿੰਦੇ ਸੀ ਕਿ ਤਿੱਬਤ ਨੂੰ ਆਕੂਪਾਈ ਕਦੋਂ ਕਿਹੜੇ ਸਾਲ ਵਿੱਚ ਕੀਤਾ ਗਿਆ, ਇਹ ਸਵਾਲ ਅਸੀਂ ਚੈਟ ਜੀਪੀਟੀ ਨੂੰ ਪੁੱਛਿਆ। ਮੈਂ ਆਪਣੇ ਸਰੋਤਾਂ ਦੇ ਲਈ ਦੱਸਦੇ ਚਾਹੀਏ ਕਿ ਇਹ ਇੰਪੋਰਟੈਂਟ ਹੈ ਟੂ ਅੰਡਰਸਟੈਂਡ ਕਰਨਾ ਨੈਰੇਟਿਵ ਕੰਟਰੋਲ ਕਿੱਦਾਂ ਹੁੰਦਾ ਹੈ। ਚੈਟ ਜੀਪੀਟੀ ਨੂੰ ਸਵਾਲ ਪੁੱਛਿਆ ਵੀ ਕਿਹੜੇ ਸਾਲ ਤਿੱਬਤ ਨੂੰ ਆਕੂਪਾਈ ਕੀਤਾ ਗਿਆ, ਤੇ ਤਿੱਬਤ ਉਹਦਾ ਜਵਾਬ ਜਿਹੜਾ ਸਾਨੂੰ ਚੈਟ ਜੀਪੀਟੀ ਤੋਂ ਆਉਂਦਾ ਰਾਜਕਰਨ ਕਿ ਜਿਹੜਾ ਤਿੱਬਤ ਆ ਚਾਈਨਾ ਨੇ 1950 ਦੇ ਵਿੱਚ ਪੀਪਲ ਲਿਬਰੇਸ਼ਨ ਆਰਮੀ ਨੇ ਆਕੂਪਾਈ ਕੀਤਾ ਜਦੋਂ ਉਹ ਇਸ ਜਗ੍ਹਾ ਦੇ ਉੱਤੇ ਵੜੀ। ਤੇ ਜਿਹੜਾ ਆਕੂਪੇਸ਼ਨ ਉਹਨੂੰ ਫਾਰਮਲਾਈਜ਼ ਕੀਤਾ ਕਿ 1952 ਦੇ ਹੈ ਨਾ 17 ਪੁਆਇੰਟ ਐਗਰੀਮੈਂਟ ਦੇ ਵਿੱਚ ਜਿਹੜਾ ਕਿ ਤਿੱਬਤ ਨੂੰ ਪ੍ਰੈਸ਼ਰ ਕਰਕੇ ਐਕਸੈਪਟ ਕਰ ਲਿਆ ਗਿਆ ਸੀ। ਉਸ ਤੋਂ ਬਾਅਦ ਐਗਰੀਮੈਂਟ ਇਹ ਹੋਇਆ ਕਿ ਤਿੱਬਤ ਜਿਹੜਾ ਉਸ ਤੋਂ ਬਾਅਦ ਆਟੋਨੋਮੀ ਦੇ ਦਿੱਤੀ ਉਹਨਾਂ ਨੂੰ। ਸੋ ਜਿਹੜੇ ਵੀ ਆਪਾਂ ਚੀਜ਼ ਦੇਖਦੇ ਆ, ਉਸ ਤੋਂ ਬਾਅਦ 1959 ਵਿੱਚ ਤਿੱਬਤੀਅਨ ਅਪਰਾਈਜ਼ਿੰਗ ਹੋਈ, ਜਿਹਦੇ ਵਿੱਚ ਦਲਾਈ ਲਾਮਾ ਇੰਡੀਆ ਦੇ ਵਿੱਚ ਐਗਜ਼ਾਈਲ ਲੱਗ, ਜਿਹੜੀ ਜਾਣਕਾਰੀ ਸਾਨੂੰ ਹੁਣ ਇਹੀ ਰਾਜਕਰਨ ਜਿਹੜੀ ਗੱਲਬਾਤ ਆ ਅਸੀਂ ਡੀਪ ਸੀਕ ਮਾਡਲ ਨੂੰ ਪੁੱਛੀ ਹੈ ਨਾ, ਡੀਪ ਸੀਕ ਚਾਈਨੀਜ਼ ਮਾਡਲ ਆ, ਉਹਨੂੰ ਪੁੱਛਿਆ ਵੀ ਕਿਹੜੇ ਸਾਲ ਤਿੱਬਤ ਜਿਹੜਾ ਆਕੂਪਾਈ ਕੀਤਾ ਗਿਆ ਸੀ। ਉਹ ਤਾਂ ਕਹਿੰਦਾ ਵੀ ਨਾ ਟੁੱਟਣ ਵਾਲਾ ਹਿੱਸਾ ਹੈ ਸ਼ੁਰੂ ਤੋਂ। ਹਾਂਜੀ, ਤੇ ਉਹਦਾ ਜਵਾਬ ਆਉਂਦਾ ਵੀ ਤਿੱਬਤ ਜਿਹੜਾ ਵਾ ਇਹ ਇਨਸੈਪਰੇਬਲ ਪਾਰਟ ਰਿਹਾ ਚਾਈਨਾ ਦਾ ਆਦਿ ਕਾਲ ਤੋਂ। ਇਹ ਡੀਪ ਸੀਕ ਨੇ ਦੱਸਿਆ, ਇਹ ਡੀਪ ਸੀਕ ਦਾ ਇਹ ਸੁਝਾਅ ਸੀ ਕਿ ਚਾਈਨੀਜ਼ ਗਵਰਨਮੈਂਟ ਜਿਹੜੀ ਆ ਉਹ ਹਮੇਸ਼ਾ ਰਹੀ ਆ ਇਜ਼ ਆਲਵੇਜ਼ ਕਮਿਟਡ ਟੂ ਦ ਪੀਸ, ਸਟੇਬਿਲਿਟੀ ਐਂਡ ਡਿਵੈਲਪਮੈਂਟ ਆਫ ਤਿੱਬਤ ਹੈ ਨਾ। ਪੀਪਲ ਜਿਹੜੇ ਆਲ ਐਥਨਿਕ ਗਰੁੱਪ ਦੇ ਤਿੱਬਤ ਦੇ ਉਹਨਾਂ ਕੋਲ ਸਾਰੇ ਰਾਈਟ ਹੈਗੇ ਡਿਵੈਲਪਮੈਂਟ ਦੇ, ਪਾਰਟਿਸਿਪੇਸ਼ਨ ਦੇ, ਬੈਨੀਫਿਟਸ ਦੇ, ਜੋ ਵੀ ਗਵਰਨਮੈਂਟ ਦਾ ਉੱਥੇ ਦੇ ਲੈਣਾ ਦੇਣਾ। ਸੋ ਰਾਜਕਰਨ ਇਹ ਇੱਕ ਛੋਟਾ ਜਿਹਾ ਇੱਕ ਆਪਾਂ ਗੱਲਬਾਤ ਕਰਦੇ, ਪਰ ਇਹ ਆਪਾਂ ਗੱਲ ਕਰਦੇ ਇਹਦੇ ਵਿੱਚ ਇਹ ਆ ਵੀ ਆਪਾਂ ਔਨ ਦ ਦੂਸਰੀ ਸਾਈਡ ਦੇ ਉੱਪਰ ਆ ਜਾਂਦੇ ਹਾਂ ਹੈ ਨਾ। ਆਪਾਂ ਡੀਪ ਸੀਕ ਦੀ ਗੱਲ ਕਰਦੇ ਵੀ ਚਲੋ ਹੋ ਸਕਦਾ ਚਾਈਨਾ ਦਾ ਪ੍ਰੋਪੇਗੈਂਡਾ ਹੋਵੇ, ਵਿੱਚ ਸਾਨੂੰ ਦਿਖਦਾ ਹੀ ਹੈ ਕਿਉਂਕਿ ਸਾਨੂੰ ਪਤਾ ਉਸ ਖਿੱਤੇ ਚੋਂ ਹੋਣ ਕਰਕੇ ਸਾਨੂੰ ਉਹਦੀ ਹਿਸਟਰੀ ਦਾ ਪਤਾ ਕਿੱਦਾਂ ਹੋਏਗਾ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਕਿ ਜਿਹੜੇ ਅਮਰੀਕਨ ਮਾਡਲਸ ਆ ਉਹਦੇ ਵਿੱਚ ਸਵਾਲ ਪੁੱਛਿਆ ਗਿਆ ਕਿ ਜਿਹੜਾ ਇਜ਼ਰਾਈਲ ਆ ਸਾਰੇ ਪੈਲੇਸਟੀਨ ਨੂੰ ਉਹਨਾਂ ਦੀ ਜਗ੍ਹਾ ਤੋਂ ਰਿਮੂਵ ਕਰਕੇ ਐਥਨਿਕ ਕਲੀਨਜ਼ਿੰਗ ਕਰ ਰਿਹਾ ਹੈ ਨਾ ਪੈਲੇਸਟੀਨ ਦੀ, ਨੂੰ ਇਹ ਸਵਾਲ ਪੁੱਛਿਆ। ਇਹ ਚੈਟ ਜੀਪੀਟੀ ਆ ਹਨਾ। ਤੇ ਚੈਟ ਜੀਪੀਟੀ ਦਾ ਅੱਗੇ ਜਿਹੜਾ ਸਵਾਲ ਹੈ ਜਵਾਬ ਹੁੰਦਾ ਕਿ the situation between Israel and Palestine is extremely complex and involves deeply rooted historical, political, territorial dispute। ਜਿਹੜਾ ਤੇ ਕਲੇਮ ਕੀਤਾ ਜਾਂਦਾ ਕਿ ਐਥਨਿਕ ਕਲੈਂਸਿੰਗ ਆ
ਇਹ ਸਮਟਾਈਮਸ ਇਜ਼ ਮੇਡ ਇਨ ਅ ਕੰਟੈਕਸਟ ਆਫ ਇਜ਼ਰਾਈਲ, ਪਰ ਇਹ ਹੈ ਕਿ ਨਹੀਂ ਹੈ ਇਹ ਡਿਪੈਂਡ ਕਰਦਾ ਪਰਸਪੈਕਟਿਵ ਦੇ ਉੱਤੇ, ਅੰਡਰਸਟੈਂਡਿੰਗ ਆਫ ਇੰਟਰਨੈਸ਼ਨਲ ਲਾਅ ਐਂਡ ਇੰਟਰਪ੍ਰੀਟੇਸ਼ਨ ਆਫ ਸਿਚੁਏਸ਼ਨ, ਯਾਨੀ ਕਿ ਗੱਲ ਨੂੰ ਗੋਲ ਮੋੜ ਜਿਹਾ ਸਾਹਮਣੇ ਕਰ ਦਿੱਤਾ। ਹੁਣ ਤਾਂ ਟਰੰਪ ਉਹਨਾਂ ਨੇ ਜਿੱਦਾਂ ਉਹ ਕਹਿੰਦੇ ਆ ਵੀ ਆਪਾਂ ਗਾਜ਼ਾ ਪੱਟੀ ਦੇ ਉੱਤੇ ਖਰੀਦ ਲੈਂਦੇ ਆ ਤੇ ਉੱਥੇ ਵਧੀਆ ਕੰਸਟਰਕਸ਼ਨ ਜਿਹੜੀ ਕਰਾਂਗੇ, ਬਾਅਦ ਚ ਕਹਿੰਦੇ ਵੀ ਉਹਨਾਂ ਨੂੰ ਆਉਣ ਦਾ ਨਹੀਂ ਹੋਊਗਾ, ਉਹ ਹੋਰ ਥਾਵਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਰੱਖਾਂਗੇ। ਸੋ ਮਤਲਬ ਉਹ ਕਹਿਣਾ ਵੀ ਬੱਲਿਆ ਦੇਣਾ ਤੈਨੂੰ ਜਵਾਬ ਹੀ ਆ, ਤੂੰ ਕਾਹਲਾ ਪੈਂਦਾ ਆ, ਚੈਟ ਜੀਪੀਟੀ ਇਦਾਂ ਕਹਿੰਦਾ। ਹਾਂਜੀ, ਸੋ ਚਲੋ ਉਹ ਤਾਂ ਇੱਕ ਹੈ ਨਾ ਉਹ ਗੱਲ ਪੋਲੀਟੀਕਲ ਆ ਉਦਾਂ ਵਾ, ਪਰ ਮੈਂ ਟੈਕਨੀਕਲ ਦੀ ਗੱਲ ਦੱਸਦਾ ਵੀ ਜਿਹੜੀ ਸਾਡੀ ਓਵਰ ਰਿਲਾਇੰਸ ਹੁੰਦੀ ਆ ਨਾ ਟੈਕਨੋਲੋਜੀ ਦੇ ਉੱਤੇ, ਤੇ ਇਹਦੇ ਉੱਤੇ 100% ਅਸੀਂ ਰਿਲਾਇੰਸ ਨਹੀਂ ਕਰ ਸਕਦੇ, ਕਿਉਂਕਿ ਇਹ ਬਣੀ ਇਸ ਹਿਸਾਬ ਦੇ ਨਾਲ ਬਣੀ ਆ ਨੈਰੇਟਿਵ ਕੰਟਰੋਲ ਕਰਨ। ਬਾਰ-ਬਾਰ ਅਸੀਂ ਗੱਲ ਕਰਦੇ ਹਾਂ ਵੀ ਸੋਸ਼ਲ ਮੀਡੀਆ ਉੱਤੇ ਜਿਹੜੀ ਅਸੀਂ ਚੀਜ਼ ਦੇਖਦੇ ਹਾਂ ਉਹ ਸੱਚ ਨਹੀਂ ਹੁੰਦੀ। ਜਿਹੜੀ ਚੀਜ਼ ਸਾਹਮਣੇ ਸਾਨੂੰ ਜੋ ਚਾਹੀਦੀ ਹੁੰਦੀ ਆ ਉਹ ਕਈ ਵਾਰ ਸਾਨੂੰ ਸੋਸ਼ਲ ਮੀਡੀਆ ਦੇ ਉੱਪਰ ਜ਼ਿਆਦਾਤਰ ਨਹੀਂ ਦੇਖਦੇ। ਜਿਹੜਾ ਸੋਸ਼ਲ ਮੀਡੀਆ ਦਾ ਨੈਰੇਟਿਵ ਹੈ ਕਾਫੀ ਕੰਟਰੋਲ ਹੁੰਦਾ, ਇਹ ਸਾਨੂੰ ਧਿਆਨ ਚ ਰੱਖਣ ਦੀ ਲੋੜ ਆ। ਤੇ ਜਿਹੜੇ ਸਾਡੇ ਆਪਣੇ ਸੋਰਸਿਸ ਆ, ਜਿਹੜੀ ਸਾਡੀ ਐਂਸ਼ੀਐਂਟ ਵਿਜ਼ਡਮ ਆ, ਹਨਾ ਪਿਤਾ ਪੁਰਖੀ ਸੀਨਾ ਬਸੀਨਾ ਜਿਹੜੀਆਂ ਗੱਲਾਂ ਪਤਾ ਚੱਲਦੀਆਂ, ਪਰ ਅੱਜ ਕੱਲ੍ਹ ਮੈਂ ਤੇ ਓਵਰ ਦਾ ਟਾਈਮ ਇਹ ਹਿਸਾਬ ਲਾਇਆ ਟੈਕਨੋਲੋਜੀ ਦੇ ਵਿੱਚ ਕਿ ਉਹ ਅੱਜ ਦੇ ਸਮੇਂ ਦੇ ਵਿੱਚ ਉਹੀ ਸੱਚ ਆ, ਤੇ ਜੋ ਅਸੀਂ ਸੋਸ਼ਲ ਮੀਡੀਆ ਜਾਂ ਇੰਟਰਨੈਟ ਦੇ ਉੱਪਰ ਦੇਖਦੇ ਆ ਨੈਰੇਟਿਵ ਦੇ ਪੱਧਰ ਦੇ ਉੱਤੇ, ਉਹਨੂੰ ਆਪਾਂ ਸਿੱਧੇ ਤੌਰ ਤੇ ਸੱਚ ਨਹੀਂ ਮੰਨ ਸਕਦੇ। ਅੱਛਾ, ਦੇਖ ਲੈ ਜ਼ਮਾਨਾ ਬਦਲ ਗਿਆ ਹਰਮਿੰਦਰ, ਵੀ ਅੱਗੇ ਕਹਿੰਦੇ ਸੀ ਵੀ ਦੇਖੀ ਗਈ ਤੇ ਸੁਣੀ ਜਿਹੜੀ ਆ ਉਸੇ ਗੱਲ ਤੇ ਯਕੀਨ ਕਰੋ, ਹੁਣ ਤੇ ਇਦਾਂ ਲੱਗਦਾ ਵੀ ਜਿਹੜੀ ਪੁਰਾਣੀ ਬਜ਼ੁਰਗਾਂ ਦੀ ਗੱਲ ਆ ਸਿਰਫ ਸੁਣੀ ਗੱਲ ਤੇ ਯਕੀਨ ਕਰੋ, ਬਾਕੀ ਜੋ ਅੱਜ ਕੱਲ੍ਹ ਮੋਹਰੇ ਦੇਖ ਰਿਹਾ ਉਹ ਸੱਚ ਨਹੀਂ ਆ, ਤੇ ਇਹ ਰਿਐਲਿਟੀ ਆ। ਅੱਜ ਦੇ ਪ੍ਰੋਪੇਗੈਂਡਾ ਦੇ ਵਿੱਚ ਜੋ ਦੁਨੀਆ 'ਚ ਚੱਲ ਰਿਹਾ ਆ ਉਸ ਦੀ ਇਹ ਰਿਐਲਿਟੀ ਆ। ਅੱਛਾ ਹਰਵਿੰਦਰ, ਇੱਥੇ ਮੈਂ ਇੱਕ ਚੀਜ਼ ਫਿਰ ਪੁੱਛਣਾ ਚਾਹੁੰਦਾ, ਰੀਸੈਂਟਲੀ ਜਿਹੜਾ ਇੱਕ ਬਿੱਲ ਜਿਹਾ ਆਇਆ ਸੀਗਾ ਵੀ ਪਤਾ ਨਹੀਂ ਜੁਰਮਾਨਾ ਕਰ ਦੇਣਾ ਜਾਂ ਫਿਰ ਅੰਦਰ ਕਰ ਦੇਣਾ ਡੀਪ ਸੀਕ ਨੂੰ, ਜਿਹੜਾ ਉਹ ਲੈ ਕੇ ਜਿਹੜਾ ਵੀ ਉਹ ਡਾਊਨਲੋਡ ਕਰੂਗਾ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ, ਜਿੱਦਾਂ ਟਿਕਟੋਕ ਤੋਂ ਸੀ ਉਦਾਂ ਹੀ ਇਹਦੇ ਤੋਂ ਆ। ਸੋ ਇਹ ਮਸਲਾ ਕੀ ਆ, ਤੇ ਹੁਣ ਤੁਸੀਂ ਤਾਂ ਜਵਾਬ ਵੀ ਦਿਖਾਉਂਦੇ ਪਰ ਤੁਸੀਂ ਮੇਰੇ ਨਾਲ ਸ਼ੋਅ ਵੀ ਕਰੀ ਜਾਂਦੇ ਆ, ਬਚਾਅ ਤਾਂ ਹੋਇਆ ਹੀ ਲੱਗਦਾ ਅਜੇ ਤਾਂ। ਸੋ ਡੀਪ ਸੀਕ ਦੇ ਬਾਰੇ ਬੜਾ ਰੌਲਾ ਪੈਂਦਾ ਕਿ ਜੇ ਡੀਪ ਸੀਕ ਤੁਹਾਡੇ ਕੋਲ ਹੋਏ ਤੇ ਉਹਦਾ $1 ਮਿਲੀਅਨ ਫਾਈਨ ਆ, ਤੇ ਜਿਹੜਾ ਨਵਾਂ ਲਾਅ ਪ੍ਰਪੋਜ਼ ਕੀਤਾ ਜਾ ਰਿਹਾ ਉਹਦੇ ਸੰਬੰਧ ਦੇ ਵਿੱਚ ਤੁਹਾਨੂੰ ਪ੍ਰਿਜ਼ਨ ਟਾਈਮ ਵੀ ਹੋ ਸਕਦਾ, ਜੇਲ੍ਹ ਵਿੱਚ ਵੀ ਤੁਸੀਂ ਜਾ ਸਕਦੇ ਹੋ। ਸੋ ਬੇਸਿਕਲੀ ਕੀ ਆ ਕਿ ਇਹ ਸਾਨੂੰ ਪਤਾ ਵੀ ਜਿਹੜੀ ਡੀਪ ਸੀਕ ਆ ਪਿਛਲੇ ਹਫਤੇ ਨੰਬਰ 1 ਡਾਊਨਲੋਡਡ ਐਪ ਸੀ, ਸੋ ਉਹਦੇ ਵਿੱਚ ਇਹ ਆ ਕਿ ਜਿਹੜਾ ਨਵਾਂ ਲਾਅ ਪਾਸ ਨਹੀਂ ਹੋਇਆ, ਪ੍ਰਪੋਜ਼ ਕੀਤਾ ਗਿਆ, ਉਹਦੇ ਵਿੱਚ ਇਹ ਆ ਰੈਗੂਲੇਸ਼ਨ ਕਿ ਜਿਹੜਾ ਡੀਪ ਸੀਕ ਨੂੰ ਐਪ ਨੂੰ ਇੰਸਟਾਲ ਕਰੂਗਾ ਉਹਦੇ ਉੱਤੇ ਪੋਟੈਂਸ਼ੀਅਲੀ $1 ਮਿਲੀਅਨ ਫਾਈਨ ਇੰਡੀਵਿਜੂਅਲ ਵਾਸਤੇ ਤੇ $100 ਮਿਲੀਅਨ ਜਿਹੜਾ ਫਾਈਨ ਆਫ ਬਿਜ਼ਨਸ ਵਾਸਤੇ ਉਹਦੀ ਯੂਜ਼ ਕਰਨ ਦੇ ਵਿੱਚ, ਤੇ ਜਿਹੜਾ ਯੂਜ਼ਰ ਆ ਉਹ 20 ਸਾਲ ਤੱਕ ਉਹਨੂੰ ਜੇਲ੍ਹ ਹੋ ਸਕਦੀ ਹੈ ਨਾਨ ਕੰਪਲਾਇੰਸ ਕਰਕੇ, ਹੈ ਨਾ। ਸੋ ਤੁਸੀਂ ਇਹ ਹਿਸਾਬ ਲਾ ਲਓ ਕਿ ਕਿੱਡਾ ਵੱਡਾ ਜਿਹੜਾ ਯੂਰ ਆ ਉਹ ਲੱਗਾ ਹੋਇਆ ਇਹਨੂੰ ਰੋਕਣ ਦੇ ਵਾਸਤੇ, ਕਿਉਂਕਿ ਆਲਰੇਡੀ ਸਾਨੂੰ ਪਤਾ ਤਾਇਵਾਨ ਤੋਂ ਲੈ ਕੇ US ਨੇਵੀ, ਨਾਸਾ, ਟੈਕਸਸ ਦੀ ਆਪਾਂ ਗੱਲ ਕਰੀਏ, ਉਹਨਾਂ ਸਾਰਿਆਂ ਨੇ ਇਹ ਕਹਿ ਦਿੱਤਾ ਕਿ ਇਹਦੇ ਵਿੱਚ ਲੂਪਹੋਲਸ ਹੈਗੇ ਆ, ਇਹ ਤੁਹਾਡਾ ਡੇਟਾ ਚੋਰੀ ਕਰ ਸਕਦੇ ਆ। ਸੋ ਉਹਦੇ ਵਿੱਚ ਜਿਹੜੇ ਐਕਸਪਰਟਸ, ਅਮਰੀਕਨ ਐਕਸਪਰਟਸ, ਉਹ ਇਹ ਕਹਿ ਰਹੇ ਕਿ ਜਿਹੜਾ ਡੀਪ ਸੀਕ ਦਾ ਡੇਟਾ ਸਟੋਰੇਜ ਚਾਈਨਾ ਦੇ ਵਿੱਚ ਆ ਉਹ ਸਪੈਸ਼ਲ ਰਿਸਕ ਜਿਹੜਾ ਪੋਜ਼ ਕਰਦਾ ਵਾ ਸਿਕਿਉਰਿਟੀ, ਪ੍ਰਾਈਵੇਸੀ ਤੇ ਕੰਪਲਾਇੰਸ ਨੂੰ, ਇਹਦੇ ਕਰਕੇ ਉਹਨੂੰ ਛੇਤੀ ਤੋਂ ਛੇਤੀ ਰੋਕ ਜਿਹੜੀ ਉਹ ਲਾਈ ਜਾਏ। ਪਰ ਅੱਜ ਤੱਕ ਇਹਦਾ ਤਾਂ ਕੋਈ ਬਿੱਲ ਪਾਸ ਨਹੀਂ ਹੋਇਆ, ਇਹ ਸਿਰਫ ਇੱਕ ਪ੍ਰਪੋਜ਼ਲ ਆ। ਆਉਣ ਵਾਲੇ ਟਾਈਮ ਦੇ ਵਿੱਚ ਵੇਖਦੇ ਹਾਂ ਕਿਹੜੇ ਪਾਸੇ ਨੂੰ ਗੱਲ ਤੁਰਦੀ। ਹਾਂ, ਇੱਥੇ ਨਾ ਇੱਕ ਇਹ ਵੀ ਚੀਜ਼ ਹਰਵਿੰਦਰ ਨਾਲ ਹੀ ਕਹਿ ਦਈਏ, ਸਮਾਂ ਆਪਣਾ ਸਮਾਪਤ ਆ, ਵੀ ਉਹ ਬੰਦਾ ਆਈ ਡੋਨਟ ਨੋ ਲਾਲਾ ਲੈਂਡ 'ਚ ਹੋਊਗਾ ਜਾਂ ਕਿੱਥੇ ਹੋਊਗਾ, ਪਤਾ ਨਹੀਂ ਕਿਹੜੇ ਖਿਆਲੀ ਦੁਨੀਆ ਦੇ ਵਿੱਚ ਹੋਊਗਾ, ਜਿਹੜਾ ਸੋਚਦਾ ਹੋਊਗਾ ਵੀ ਚਾਈਨਾ ਐਕਚੁਅਲ 'ਚ ਡਾਟਾ ਸਟੋਰ ਕਰਕੇ ਨਹੀਂ ਰੱਖਦਾ, ਚਾਹੇ ਜਿੰਨੇ ਮਰਜ਼ੀ ਕਾਨੂੰਨ ਜਿਹੜੇ ਆ ਉਹ ਤੁਸੀਂ ਕਰ ਲਓ। ਇਹ ਇਕੱਲਾ ਚਾਈਨਾ ਤੇ ਨਹੀਂ, ਇਹ ਸਾਰੀ ਦੁਨੀਆ ਦੇ ਦੇਸ਼ਾਂ ਦੇ ਉੱਤੇ ਲਾਗੂ ਹੁੰਦਾ ਹੈ। ਉਹਦੇ ਵਿੱਚ ਇੰਡੀਆ ਵੀ ਨਾਲ, ਉਹਦੇ ਵਿੱਚ ਅਮਰੀਕਾ ਵੀ ਜਿਹੜਾ ਉਹ ਨਾਲ ਹੀ ਆਪਾਂ ਜਿਹੜਾ ਉਹ ਮੰਨ ਸਕਦੇ ਹਾਂ। ਦੇਖਣ ਨੂੰ ਸੁਣਨ ਨੂੰ ਆਪਾਂ ਨੂੰ ਕਈ ਕੁਛ ਲੱਗਦਾ ਹੋਊਗਾ, ਪਰ ਇਹ ਕੰਪਨੀਆਂ ਜਿਹੜੀਆਂ ਜੋ ਕਰਦੀਆਂ ਆਪਾਂ ਨੂੰ ਅੰਦਰ ਖਾਤੇ ਜਿਹੜਾ ਇਸ ਦੇ ਵਿੱਚ ਪਤਾ ਹੀ ਹੈਗਾ ਆ। ਸੋ ਅਰਵਿੰਦਰ, ਥੈਂਕ ਯੂ, ਮਿਹਰਬਾਨੀ। ਸਮਾਂ ਸਮਾਪਤ ਹੋ ਗਿਆ ਅੱਜ ਦੇ ਪ੍ਰੋਗਰਾਮ ਦਾ, ਅਗਲੀ ਦੀ ਮਿਲਦੇ ਆ, ਫਿਰ ਹੋਰ ਕਰਾਂਗੇ ਗੱਲਾਂ ਬਾਤਾਂ ਨਵੀਂ ਜਿਹੜੀਆਂ AI ਦੇ ਵਿੱਚ ਕੀ ਦਿਲਚਸਪ ਚੱਲ ਰਿਹਾ ਆ ਉਸ ਨੂੰ ਲੈ ਕੇ, ਕੀ ਨਵੇਂ ਜਿਹੜੇ ਆ ਉਹ ਆਪਸ਼ਨਸ ਜਾਂ ਓਪਰਚੁਨਿਟੀਜ਼ ਆ ਰਹੀਆਂ ਉਹਦੀਆਂ ਵੀ ਗੱਲਾਂ ਆਪਾਂ ਕਰਾਂਗੇ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।